ਡਾਕਟਰ ਸਾਹਿਬ ਤੁਸੀਂ ਕਿਸਾਨਾਂ ਦੇ ਪੱਖ ਦੇ ਵਿੱਚ ਰਹੇ ਹੋ। ਤੁਸੀਂ ਖਸਖਸ ਦੀ ਖੇਤੀ ਨੂੰ ਲੈ ਕੇ ਇੱਕ ਵੱਡੀ ਮੁਹਿੰਮ ਪੰਜਾਬ ਦੇ ਵਿੱਚ ਚਲਾਈ ਸੀ। ਅੱਜ ਧਰਮਵੀਰ ਗਾਂਧੀ ਕਿਸਾਨਾਂ ਦੇ ਪੱਖ ਵਿੱਚ ਕਿਉਂ ਨਹੀਂ ਖੜਦੇ ਨਜ਼ਰ ਆ ਰਹੇ? ਇਹਨਾਂ ਤੋਂ ਬਚਾਅ ਕਰੀਦਾ ਕਿ ਵੀ ਕਿਸਾਨ ਜਥੇਬੰਦੀਆਂ ਨੂੰ ਜੇ ਉਹ ਚਾਹੁੰਦੀਆਂ ਨਹੀਂ ਕਿ ਸਿਆਸੀ ਕੋਈ ਬੰਦਾ ਵਿਅਕਤੀ ਆ ਕੇ ਕੋਈ MLA MP ਆ ਕੇ ਸਾਡੀਆਂ ਰੈਲੀਆਂ 'ਚ ਬੋਲੇ ਤਾਂ ਅਸੀਂ ਮੈਂ ਜਿਹੜਾ ਇਹ ਘਟਨਾਕ੍ਰਮ ਹੈ ਇਹਨੂੰ ਮੈਂ ਦੁਹਰਾਉਣਾ ਨਹੀਂ ਚਾਹੁੰਦਾ ਹੈਗਾ। ਆਰਥਿਕ ਸਿਹਤ ਦੀਆਂ ਹਿੰਦੁਸਤਾਨ ਪਰ ਉਦਾਹਰਨਾਂ ਦਿੰਦੇ ਸੀਗੇ। ਅੱਜ ਉਹ ਪੰਜਾਬ ਮੰਗਤਾ ਪੰਜਾਬ ਹੈ, ਕਰਜ਼ਾਈ ਪੰਜਾਬ ਹੈ, ਨਸ਼ੇ ਨਾਲ ਮਰਦਾ ਪੰਜਾਬ ਹੈ, ਦੂਜੇ ਮੁਲਕਾਂ ਨੂੰ ਹਿਜਰਤ ਕਰਦਾ ਪ੍ਰਵਾਸ ਕਰਦਾ ਪੰਜਾਬ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ TV ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਹਾਲਾਤਾਂ ਬਾਰੇ, ਪੰਜਾਬ ਦੇ ਰਾਜਨੀਤਿਕ ਹਾਲਾਤ ਤੇ ਇਸ ਦੇ ਨਾਲ ਜੋ ਕੇਂਦਰ ਸਰਕਾਰ ਵੱਲੋਂ ਆਰਡੀਨੈਂਸ ਹੋਂਦ ਵਿੱਚ ਲਿਆਂਦੇ ਗਏ ਤੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਪਾਸ ਕਰਾਇਆ ਗਿਆ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰਾਜ ਸਭਾ ਦੇ ਵਿੱਚ ਭੇਜਿਆ ਜਾਣਾ। ਉਸ ਬਿੱਲ ਦੇ ਪਾਸ ਹੋਣ ਨਾਲ ਕਿਸਾਨਾਂ ਦੇ ਹਾਲਾਤ ਕਿਸ ਤਰ੍ਹਾਂ ਹੋਣਗੇ, ਕਿਸਾਨਾਂ ਦਾ ਜੋ ਸੰਘਰਸ਼ ਕੀਤਾ ਜਾ ਰਿਹਾ ਉਹ ਕਿਸ ਪਾਸੇ ਵੱਲ ਜਾਵੇਗਾ ਤੇ ਇਸ ਦੇ ਨਾਲ 2022 ਦੇ ਵਿੱਚ ਜੋ ਪੰਜਾਬ ਦੀ ਸਿਆਸਤ ਦੀ ਡੋਰ ਹੈ ਕਿਸ ਹੱਥ ਆਵੇਗੀ। ਇਸ ਪੂਰੇ ਮਸਲੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਧਰਮਵੀਰ ਗਾਂਧੀ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ TV ਆਸਟ੍ਰੇਲੀਆ। ਬਹੁਤ ਧੰਨਵਾਦ ਜੀ, ਬਹੁਤ ਤੁਹਾਡਾ ਧੰਨਵਾਦ। ਸਰ, ਪਹਿਲਾ ਸਵਾਲ ਤੁਹਾਨੂੰ ਮੈਂ ਇਹੀ ਕਰਨਾ ਚਾਹੂੰਗਾ ਕਿ ਜੋ ਇਹ ਆਰਡੀਨੈਂਸ ਜਿਹੜੇ ਕਿ ਤਕਰੀਬਨ ਬਿੱਲ ਬਣ ਚੁੱਕੇ ਨੇ, ਕਾਨੂੰਨ ਬਣ ਚੁੱਕੇ ਨੇ, ਇਸ ਜਿਹੜਾ ਕਾਨੂੰਨ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕਿਸਾਨਾਂ ਤੇ ਇਹਦਾ ਕਿੰਨਾ ਕੁ ਪ੍ਰਭਾਵ ਪੈਣ ਜਾ ਰਿਹਾ? ਦੇਖੋ, ਇਹ ਕਾਨੂੰਨ ਬਿਲਕੁਲ ਇੱਕ ਕਿਸਾਨ ਵਿਰੋਧੀ ਕਾਨੂੰਨ ਹੈਗੇ ਹੈ ਜਿਹੜੇ ਬਣ ਜਾ ਰਹੇ ਹੈਗੇ, ਜਿਹਦੀ ਸਿਰਫ ਰਾਜ ਸਭਾ 'ਚ ਮਨਜ਼ੂਰੀ ਲੈਣੀ ਬਾਕੀ ਹੈਗੀ ਹੈ ਜੀ। ਬਹੁਤ ਲੰਮੇ ਸਮੇਂ ਤੋਂ ਜਿਹੜਾ ਇੰਡੀਅਨ ਕਾਰਪੋਰੇਟ ਸੈਕਟਰ ਹੈ, ਭਾਰਤੀ ਜਿਹੜਾ ਕਾਰਪੋਰੇਟ ਜਗਤ ਹੈਗਾ ਹੈ, ਉਸ ਦੀ ਦੋ ਚੀਜ਼ਾਂ 'ਤੇ ਨਿਗਾਹ ਸੀਗੀ। ਇੱਕ ਸੀਗੇ ਜਿਹੜੀ ਭਾਰਤ ਦੀ ਲੋਕਾਂ ਦੇ ਪੈਸੇ ਨਾਲ, ਜਦੋਂ ਮੁਲਕ ਆਜ਼ਾਦ ਹੋਇਆ ਸੀਗਾ ਕਾਰਪੋਰੇਟ ਕੋਲ ਇੰਨਾ ਪੈਸਾ ਨਹੀਂ ਸੀਗਾ, ਸਿਰਫ ਸਰਕਾਰੀ ਜਿਹੜੇ ਫੰਡ ਸੀਗੇ ਜਾਂ ਸਰਕਾਰੀ ਬੱਚਤਾਂ ਸੀਗੀਆਂ, ਜਿਸ 'ਚ ਮੇਰੇ ਬਾਪ ਦੀ ਬੱਚਤ ਵੀ ਸੀਗੀ, ਸਾਡੇ ਬਜ਼ੁਰਗਾਂ ਦੀਆਂ ਬੱਚਤਾਂ ਸੀਗੀਆਂ, ਉਹਨਾਂ ਦੇ ਸਿਰ 'ਤੇ ਇੱਕ ਬਹੁਤ ਵੱਡਾ ਇੱਕ ਪਬਲਿਕ ਸੈਕਟਰ ਦੇ ਅਦਾਰੇ ਉਸਾਰੇ ਗਏ, ਜਿਨ੍ਹਾਂ 'ਚ ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ ਹੋ ਗਿਆ, ਇੰਡੀਅਨ ਐਰੋਨੌਟਿਕਸ ਹੋ ਗਿਆ, ਫਿਰ ਗੇਲ ਹੋ ਗਿਆ, ਕਿੰਨਾ ਕੁਛ ਹੈ, ONGC ਹੋ ਗਿਆ, IOC ਹੋ ਗਿਆ, ਬਹੁਤ ਵੱਡੇ ਅਦਾਰੇ ਮਤਲਬ ਸਿਰਜੇ ਗਏ ਲੋਕਾਂ ਦੀ ਪੈਸੇ ਨਾਲ ਜੀ। ਅਤੇ ਹੁਣ ਉਹ ਜਦੋਂ ਅਦਾਰੇ ਪੂਰੇ ਮੁਨਾਫੇ ਸੀਗੇ, ਵੱਧਦੇ ਫੁੱਲਦੇ ਸੀਗੇ, ਅਤੇ ਇੰਨੇ ਚਿਰ 'ਚ ਜਿਹੜੇ ਕਾਰਪੋਰੇਟ ਸੈਕਟਰ ਨੇ ਵੀ ਆਪਣੇ ਫੰਗ ਖਿਲਾਰਨੇ ਸ਼ੁਰੂ ਕੀਤੇ ਅਤੇ ਉਹਨਾਂ ਦੀ ਇੱਕ ਲੰਮੇ ਸਮੇਂ ਤੋਂ ਨਿਗਾਹ ਸੀਗੀ ਕਿ ਕਿਸ ਤਰ੍ਹਾਂ ਭਾਰਤ ਦੇ ਦੋ ਜਿਹੜੇ ਵੈਲਥ ਜਨਰੇਸ਼ਨ ਜਿਹੜਾ ਪੈਸਾ ਪੈਦਾ ਕਰਨ ਵਾਲੇ ਜਿਹੜੇ ਸੈਕਟਰ ਹੈਗੇ ਆ, ਇੱਕ ਇੰਡੀਅਨ ਜਿਹੜੇ ਪਬਲਿਕ ਸੈਕਟਰ ਹੈਗਾ ਜੀ ਭਾਰਤ ਦਾ, ਅਤੇ ਦੂਜਾ ਐਗਰੀਕਲਚਰ ਸੈਕਟਰ, ਜਿੱਥੇ ਬਹੁਤ ਵੈਲਥ ਜਨਰੇਸ਼ਨ ਹੋਣ ਦੇ ਚਾਂਸ ਹੈਗੇ ਜਾਂ ਵੈਲਥ ਜਨਰੇਟ ਹੋ ਰਹੀ ਹੈਗੀ ਹੈ ਔਰ ਇਹਨੂੰ ਹੋਰ ਵਧਾਇਆ ਜਾ ਸਕਦਾ ਹੈਗਾ। ਉਹਨਾਂ ਦੋਨਾਂ 'ਤੇ ਨਿਗਾਹ ਸੀਗੀ। ਅਤੇ ਇਹ ਕੋਈ ਐ ਨਹੀਂ ਕਿ BJP ਨੇ ਕਰ ਦਿੱਤਾ ਆ ਕੇ। BJP ਨੇ ਇਸ ਜਿਹੜੀ ਪ੍ਰਕਿਰਿਆ ਹੈਗੀ ਹੈ ਇਹਨੂੰ ਨੰਗੇ ਚਿੱਟੇ ਰੂਪ ਵਿੱਚ, ਵੱਧ ਖੁੱਲ੍ਹੇ ਰੂਪ ਵਿੱਚ ਅਤੇ ਵੱਧ ਬੇਸ਼ਰਮੀ ਨਾਲ ਲਾਗੂ ਕੀਤਾ ਹੈਗਾ। ਪਰ ਇਸ ਦਾ ਜਿਹੜਾ ਮੁੱਢ ਸੀਗਾ ਉਹ 1991 ਵਿੱਚ ਜਦੋਂ ਨਵੀਂ ਆਰਥਿਕ ਨੀਤੀ ਆਈ ਹੈ, ਸਰਦਾਰ ਮਨਮੋਹਨ ਸਿੰਘ ਲੈ ਕੇ ਆਏ ਹੈ। ਇਹ ਤਿੰਨਾਂ ਦੀ ਤਿੱਕੜੀ ਸੀਗੀ, ਸਿਆਸਤਦਾਨਾਂ ਦੀ, ਦੇ ਬਿਊਰੋਕਰੈਟ ਸੀ, ਮਨਮੋਹਨ ਸਿੰਘ ਜੀ, ਮੋਂਟੇਕ ਸਿੰਘ ਆਹਲੂਵਾਲੀਆ ਅਤੇ P ਚਿਦੰਬਰਮ। ਇਹ ਤਿੰਨੇ ਬੰਦੇ ਕਿਸੇ ਨਾ ਕਿਸੇ ਵੇਲੇ ਵਰਲਡ ਬੈਂਕ ਦੇ ਕਾਰਜਕਰਤਾ ਰਹੇ। ਇਹਨਾਂ ਨੇ ਵਰਲਡ ਬੈਂਕ ਵਾਸਤੇ ਕੰਮ ਕੀਤਾ ਹੈਗਾ। ਅਤੇ ਉਹ ਤੁਹਾਨੂੰ ਪਤਾ ਹੈ ਕਿ ਵਰਲਡ ਬੈਂਕ ਕਿਹਨਾਂ ਦੀ ਸੰਸਥਾ ਹੈਗੀ, ਵੱਡੇ ਸਰਮਾਇਆਦਾਰ ਮੁਲਕਾਂ ਦੀ ਸੰਸਥਾ ਹੈਗੀ ਆ ਉਹ। ਅਤੇ ਉਹਦੇ ਹਿੱਤਾਂ ਦੀ ਰਾਖੀ ਵਾਸਤੇ ਜਾਂ ਉਹਦੇ ਹਿੱਤਾਂ ਨੂੰ ਅੱਗੇ ਵਧਾਉਣ ਵਾਸਤੇ ਜਾਂ ਉਹਦੀਆਂ ਡਾਇਰੈਕਸ਼ਨਾਂ ਦੇ ਮੁਤਾਬਕ 1991 ਜੋ ਨਵੀਂ ਆਰਥਿਕ ਨੀਤੀ ਆਈ, ਜਿਹਦੇ ਨਤੀਜੇ ਤੌਰ 'ਤੇ ਅੱਜ ਆਪਾਂ ਹਰ ਚੀਜ਼ ਨੂੰ ਪ੍ਰਾਈਵੇਟ ਹੁੰਦਾ ਦੇਖ ਰਹੇ ਹਾਂ, ਵਿੱਦਿਆ ਨੂੰ ਵੀ, ਸਿਹਤ ਨੂੰ ਵੀ, ਟਰਾਂਸਪੋਰਟ ਨੂੰ ਵੀ, ਰੇਲਵੇ ਨੂੰ ਵੀ, ਏਅਰਲਾਈਨਸ ਨੂੰ ਵੀ ਪ੍ਰਾਈਵੇਟ ਜਾਂਦੀ ਦੇਖ ਰਹੇ ਹੈਗੇ ਹੈ। ਔਰ ਜਿਹਦੇ ਆਧਾਰ 'ਤੇ ਜਾਂ ਆਪਾਂ ਅੱਜ ਐਗਰੀਕਲਚਰ ਸੈਕਟਰ 'ਤੇ ਵੀ ਪ੍ਰਾਈਵੇਟਾਈਜੇਸ਼ਨ ਦਾ ਖਤਰਾ ਮੰਡਰਾਉਣ ਲੱਗਿਆ ਹੈਗਾ। ਇਹਦੀਆਂ ਜੜ੍ਹਾਂ 1991 'ਚ ਪਈਆਂ ਹੈਗੀਆਂ। ਅਤੇ BJP ਨੇ ਕਾਰਪੋਰੇਟ ਜਗਤ ਨਾਲ ਰਲ ਕੇ ਇਹ ਸੱਤਾ 'ਚ ਆਈ ਹੈਗੀ ਹੈ। ਸਭ ਨੂੰ ਪਤਾ ਕਿ ਕਿਹਨੇ ਬੜਾ ਖੁੱਲ੍ਹਾ ਪੈਸਾ ਵਰਤਿਆ ਮੋਦੀ ਸਾਹਿਬ ਨੂੰ ਪਾਵਰ 'ਚ ਲਿਆਉਣ ਵਾਸਤੇ। ਅਤੇ ਉਸ ਕਾਰਪੋਰੇਟ ਜਗਤ ਨੂੰ ਚਾਹੇ ਤਾਂ ਉਹ 7-8 ਲੱਖ ਕਰੋੜ ਦੇ ਉਹਨਾਂ ਦੇ ਜਿਹੜੇ ਕਰਜ਼ੇ ਸੀਗੇ ਉਹ ਬੈਡ ਲੋਨਸ ਕਹਿ ਕੇ, ਅਨਸਰਵੀਅਲ ਲੋਨ ਕਹਿ ਕੇ ਉਹ ਮਾਫ ਕਰਨ ਦਾ ਮਾਮਲਾ ਹੋਵੇ, ਚਾਹੇ ਉਹਨਾਂ ਨੂੰ ਅਲੱਗ-ਅਲੱਗ ਖੇਤਰਾਂ ਸਸਤੀਆਂ ਜ਼ਮੀਨਾਂ ਦੇਣ ਵਾਸਤੇ ਲੈਂਡ ਐਕੁਜੀਸ਼ਨ ਐਕਟ ਨਵਾਂ ਲਿਆਉਣ ਦਾ ਮਾਮਲਾ ਹੋਵੇ, ਚਾਹੇ ਉਹਨਾਂ ਨੂੰ ਐਨਵਾਇਰਮੈਂਟਲ ਕਲੀਅਰ ਜਿਹੜੇ ਵਾਤਾਵਰਨ ਦੀਆਂ ਕਲੀਅਰੈਂਸ ਹੈਗੀਆਂ ਕਿ ਵੀ
ਤੁਸੀਂ ਬਣਾ ਸਕਦੇ ਹੋ। ਵਾਤਾਵਰਣ ਡਿਪਾਰਟਮੈਂਟ ਹੈ, এনवायरमेंट ਮਿਨਿਸਟਰੀ ਹੈਗੀ, ਉੱਥੋਂ ਕਲੀਅਰੈਂਸ ਲੈਣ ਦਾ ਮਾਮਲਾ ਹੋਵੇ, ਚਾਹੇ ਉਹਨਾਂ ਨੂੰ ਸਸਤੇ ਦਰ 'ਤੇ ਉਹਨਾਂ ਨੂੰ ਕਰਜ਼ੇ ਦੇਣ ਦਾ ਮਾਮਲਾ ਹੋਵੇ, ਸਾਰਿਆਂ 'ਚ ਆਪਣੇ ਦਰਵਾਜ਼ੇ ਖਜ਼ਾਨੇ ਦੇ ਮੂੰਹ ਸੀਗੇ ਉਹ ਕਾਰਪੋਰੇਟ ਜਗਤ ਬਾਅਦ ਖੋਲ੍ਹ ਦਿੱਤੇ ਹੈ ਅਤੇ ਆਮ ਲੋਕਾਂ ਵਾਸਤੇ ਰੁਜ਼ਗਾਰ ਵੀ ਆਰਜੀ ਛੱਡ ਦਿੱਤਾ, ਚਾਹੇ ਉਹ ਠੇਕੇਦਾਰੀ ਸਿਸਟਮ ਹੈ, ਚਾਹੇ ਆਊਟਸੋਰਸਿੰਗ ਸਿਸਟਮ ਹੈਗਾ ਹੈ, ਜਾਂ ਨੀਮ ਰੁਜ਼ਗਾਰ ਹੈ ਲੋਕਾਂ ਨੂੰ। ਕਿਸਾਨੀ ਸੰਕਟ ਇੰਨਾ ਸਿਖਰਾਂ 'ਤੇ ਲੱਗਿਆ ਕਿ ਪੰਜਾਬ ਵਰਗੇ ਸੂਬੇ, ਜਿਹੜਾ ਕਿਸੇ ਵੇਲੇ ਦੇਸ਼ ਦਾ ਮੋਹਰੀ ਸੂਬਾ ਹੁੰਦਾ ਸੀਗਾ, ਹਜ਼ਾਰਾਂ ਕਿਸਾਨ ਪਿਛਲੇ 2-3 ਸਾਲ 'ਚ ਹੀ ਮਤਲਬ ਆਤਮ ਹੱਤਿਆਵਾਂ ਕਰ ਚੁੱਕੇ ਹੈਗੇ ਹੈ। ਅਤੇ ਨੌਜਵਾਨਾਂ ਦਾ ਹਾਲ ਇਹ ਹੈ ਕਿ ਨੌਜਵਾਨ ਪੰਜਾਬ ਦੇ ਲੈ ਲਓ, ਚਾਹੇ ਤੁਸੀਂ ਹੋਰ ਸੂਬਿਆਂ 'ਚ ਲੈ ਲਓ, ਕਿ ਪੰਜਾਬ 'ਚ ਵੱਧ ਹੈ, ਹੋਰ ਸੂਬਿਆਂ 'ਚ ਘੱਟ ਨੇ, ਉਹ ਨਸ਼ਿਆਂ ਰਸਤੇ ਚੱਲੇ ਹੋਏ ਹੈਗੇ ਆ, ਨਸ਼ਿਆਂ ਦੇ ਮੂੰਹ ਪੈ ਗਏ ਜਾਂ ਨਿਰਾਸ਼ਾ ਦੇ ਆਲਮ 'ਚ ਉਹ ਬਾਹਰਲੇ ਮੁਲਕਾਂ ਨੂੰ ਵੀਰਾਂ ਘੱਤ ਰਹੇ ਆ। ਜਿਵੇਂ ਕਿਵੇਂ ਤਿਵੇਂ ਜੋ ਵੀ ਘਰ ਦੀ ਜਿਹੜੀ ਮਾੜੀ ਮੁੱਟੀ ਪੂੰਜੀ ਹੈ ਉਹ ਲਾ ਕੇ ਮਾੜਾ ਮੋਟਾ ਜ਼ਮੀਨ ਦਾ ਟੋਟਾ ਵੇਚ ਕੇ ਹਰ ਕੋਈ ਇੱਥੋਂ ਭੱਜਣਾ ਚਾਹੁੰਦਾ ਹੈਗਾ, ਕਿਉਂਕਿ ਇਹ ਮੁਲਕ ਹੁਣ ਇੰਪਲੋਇਮੈਂਟ ਨਹੀਂ ਦੇ ਰਿਹਾ, ਉਹਨਾਂ ਨੂੰ ਜ਼ਿੰਦਗੀ ਜੀਣ ਦੇ ਸਾਧਨ ਨਹੀਂ ਦੇ ਰਿਹਾ ਹੈਗਾ। ਨਿਰਾਸ਼ਾ ਤੇ ਉਦਾਸੀ ਉਹਨਾਂ ਦੇ ਉੱਤੇ ਛਾਈ ਹੋਈ ਹੈਗੀ ਹੈ। ਡਾਕਟਰ ਸਾਹਿਬ, ਇੱਥੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਹੁਣ ਸੰਘਰਸ਼ ਵਿੱਢਿਆ ਜਾ ਰਿਹਾ ਕਿਸਾਨਾਂ ਵੱਲੋਂ, ਜਿਹੜੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜਿਹੜੀਆਂ ਮੋਹਰੀ ਹੋ ਕੇ ਇਸ ਸੰਘਰਸ਼ ਦੇ ਵਿੱਚ ਕੁੱਦੀਆਂ ਹੋਈਆਂ, ਤਾਂ ਕਿਤੇ ਨਾ ਕਿਤੇ ਜਿਹੜੀਆਂ ਅਲੱਗ-ਅਲੱਗ ਸੀਗੀਆਂ ਉਹਨਾਂ ਨੇ ਵੀ ਇਕਜੁੱਟਤਾ ਵਿਖਾਉਂਦੇ ਹੋਏ ਇਸ ਸੰਘਰਸ਼ ਦੇ ਵਿੱਚ ਸਿੱਧੇ ਤੌਰ 'ਤੇ ਪੱਕੀ ਸ਼ਮੂਲੀਅਤ ਕੀਤੀ ਹੈ। ਇਸ ਸੰਘਰਸ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕੀ ਇਹ ਸੰਘਰਸ਼ ਹੈ ਕਿਤੇ ਸਿਰੇ ਲੱਗੂਗਾ? ਇਹ ਦੇਖੋ ਸ਼ੁਭ ਸ਼ਗਨ ਹੈ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਕੋਈ ਜਸਟੀਫਿਕੇਸ਼ਨ ਹੈ ਹੀ ਨਹੀਂ ਅਲੱਗ-ਅਲੱਗ ਹੋਣ ਦੀ, ਜੇ ਕਿਸਾਨੀ ਦੇ ਹਿੱਤ ਸਾਂਝੇ ਹੈ ਤਾਂ ਜਥੇਬੰਦੀ ਵੀ ਸਾਂਝੀ ਹੋਣੀ ਚਾਹੀਦੀ ਹੈਗੀ। ਬੜਾ ਸਿੰਪਲ ਲੌਜਿਕ ਹੈਗਾ ਤੇ ਹਿੱਤ ਅਲੱਗ-ਅਲੱਗ ਹੈ ਨਹੀਂ ਹੈ, ਸਾਰੀ ਇੱਕੋ ਗੱਲ ਕਰਦੀਆਂ ਹੈਗੀਆਂ। ਸੋ ਪਰ ਚਲੋ ਜੇ ਹੁਣ ਵੀ ਇਕੱਠੇ ਹੋਏ ਨੇ, ਮੈਂ ਇਸ ਗੱਲ ਦਾ ਸਵਾਗਤ ਕਰਦਾ ਹੈਗਾ, ਪਰ ਇਹ ਕਿਸਾਨੀ ਕੋਲ ਵੀ ਤੇ ਮੌਜੂਦਾ ਸਿਆਸਤਦਾਨਾਂ ਕੋਲ ਵੀ, ਪੰਜਾਬ ਦੇ ਕੋਲ ਜਾਂ ਹਿੰਦੁਸਤਾਨ ਦੇ ਸਿਆਸਤਦਾਨਾਂ ਕੋਲ ਇਸ ਸਮੱਸਿਆ ਦਾ ਹੱਲ ਕੋਈ ਹੈ ਨਹੀਂ ਜੀ। ਜਿਵੇਂ ਬਾਲਦ ਕਲਾਂ ਪਿੰਡ ਹੈ ਸਾਡੇ ਲਾਗੇ, ਇੱਥੇ ਦਲਿਤਾਂ ਨੇ ਕੋਆਪਰੇਟਿਵ ਬਣਾਇਆ ਤੇ ਬੜਾ ਕਾਮਯਾਬ ਮਾਡਲ ਹੈਗਾ, ਦੇਖਣ ਵਾਲਾ, ਤੁਸੀਂ ਜਾ ਕੇ ਆਇਓ, ਕਿਤੇ ਕਵਰ ਕਰਕੇ ਆਇਓ ਤੁਸੀਂ। ਤੇ ਕੋਆਪਰੇਟਿਵ ਖੇਤੀ ਹੋਵੇ, ਸਹਿਕਾਰਤਾ ਖੇਤੀ ਹੋਵੇ, ਸਰਕਾਰ ਉਹਦੀ ਮਦਦ ਕਰੇ, ਇਨਸੈਂਟਿਵਾਈਜ਼ ਕਰੇ, ਉਹਨੂੰ ਉਹਦੀ ਆਰਥਿਕ ਤੌਰ 'ਤੇ ਉਹਨੂੰ ਪੱਕੇ ਪੈਰੀਂ ਕਰੇ, ਤੇ ਉਹਨਾਂ ਨੂੰ ਫਿਰ ਇੱਕ ਮਾਰਕੀਟਿੰਗ ਚੇਨ ਮਿਲੇ, ਕੋਲਡ ਚੇਨ ਮਿਲੇ, ਮਾਰਕੀਟਿੰਗ ਚੇਨ ਮਿਲੇ, ਤੇ ਦੂਜੇ ਨਾਲ ਦੀ ਨਾਲ ਉਹਨਾਂ ਨੂੰ ਜਿਹੜੀਆਂ ਜਿਣਸਾਂ ਹੈਗੀਆਂ, ਚਾਹੇ ਸਬਜ਼ੀ ਲਾਉਣ, ਚਾਹੇ ਫਲ ਲਾਉਣ, ਚਾਹੇ ਉਹ ਮੋਟੇ ਅਨਾਜ ਪੈਦਾ ਕਰਨ, ਉਹਨਾਂ ਦਾ ਇੱਕ ਜਿਹੜਾ ਤੈਅਸ਼ੁਦਾ ਰੇਟ ਹੈਗਾ ਉਹ ਫਿਕਸ ਹੋਵੇ, ਤਾਂ ਕਿ ਉਹ ਪ੍ਰਾਈਵੇਟ ਐਂਟਰਪ੍ਰਾਈਜ਼ ਹੈ, ਪ੍ਰਾਈਵੇਟ ਆੜਤੀ ਹੈਗੇ ਜਾਂ ਪ੍ਰਾਈਵੇਟ ਵਪਾਰੀ ਹੈਗੇ, ਉਹਨਾਂ ਦੇ ਰਹਿਮੋ ਕਰਮ ਤੇ ਉਹ ਨਾ ਹੋਣਾ ਹੈਗਾ। ਇਹ ਸਰਕਾਰ ਨੂੰ ਇਹ ਸਿਸਟਮ ਸਟਰੈਂਥਨ ਕਰਨਾ ਪੈਣਾ, ਮਜ਼ਬੂਤ ਕਰਨਾ ਪੈਣਾ ਹੈਗਾ। ਤੇ ਦੂਜਾ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਪਾਕਿਸਤਾਨ ਨਾਲ ਸਾਡਾ ਬਾਰਡਰ ਖੁੱਲ੍ਹੇ, ਪਾਕਿਸਤਾਨ ਸਾਡੀ ਦੋਸਤੀ ਹੋਵੇ, ਸਹਿਚਾਰ ਹੋਵੇ, ਪਾਕਿਸਤਾਨ ਸਾਡਾ ਵਪਾਰ ਹੋਵੇ, ਔਰ ਜਿਹੜਾ ਪੁਰਾਣਾ ਰੂਟ ਸੀ ਬਲਖ ਬੁਖਾਰੇ ਦਾ, ਕਹਿੰਦੇ ਸੀ ਨਾ, ਜਿਹੜਾ ਜੋ ਸੁਖ ਛੱਜੂ ਦੇ ਚਵਾਰੇ ਸੋ ਬਲਖ ਨਾ ਬੁਖਾਰੇ, ਸਾਡਾ ਪੰਜਾਬੀਆਂ ਦਾ ਕਿਸੇ ਵੇਲੇ ਬਲਖ ਬੁਖਾਰੇ ਦੇ ਮੁਲਕਾਂ ਨਾਲ ਸਾਡਾ ਵਪਾਰ ਹੁੰਦਾ ਸੀਗਾ ਜੀ, ਇਹ ਸਿਲਕ ਰੂਟ ਵੱਜਦਾ ਸੀਗਾ ਇਹ, ਤੇ ਇੱਥੋਂ ਸਾਨੂੰ ਖੁੱਲ੍ਹੀ ਪਹੁੰਚ ਸੀਗੀ ਸਾਡੀ। ਔਰ ਜੇ ਪੰਜਾਬ ਦਾ ਸੰਕਟ ਨੇ ਜੇ ਨਿਕਲਣਾ ਸੰਕਟ ਵਿੱਚੋਂ, ਤਾਂ ਉਹਦਾ ਇੱਕ ਰਸਤਾ ਪਾਕਿਸਤਾਨ ਵਿੱਚੋਂ ਹੋ ਕੇ ਗਵਾਦਰ ਸੀ ਪੋਰਟ, ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਣਿਆ CPEC, ਸਾਨੂੰ ਉੱਥੇ ਜੋੜ ਦਿਓ, ਸਾਨੂੰ ਉੱਥੇ ਜੋੜ ਦਿਓ। ਉੱਥੋਂ ਅਸੀਂ ਗਵਾਦਰ ਸੀ ਪੋਰਟ ਰਾਹੀਂ ਸਾਰੇ ਬਲਖ ਬੁਖਾਰੇ 14-15 ਮੁਲਕਾਂ ਤੱਕ, ਸੈਂਟਰਲ ਏਸ਼ੀਆ ਤੱਕ, ਤੇ ਇੱਧਰ ਅਸੀਂ ਮਿਡਲ ਈਸਟ ਤੱਕ ਸਾਰੇ ਪਹੁੰਚ ਕਰ ਲਵਾਂਗੇ। ਪੰਜਾਬ ਨੂੰ ਮੰਡੀ ਮਿਲੂਗੀ, ਪੰਜਾਬ ਦੇ ਵਪਾਰੀਆਂ ਨੂੰ ਕੰਮ ਮਿਲੂਗਾ, ਵਧੂਗਾ ਵਪਾਰ, ਵਧੂਗਾ ਪੰਜਾਬ ਦਾ ਨੌਜਵਾਨ ਕੰਮ ਲੱਗੂਗਾ, ਪੰਜਾਬ ਦਾ ਕਿਸਾਨ ਨੂੰ ਲਾਹੇਵੰਦੇ ਭਾਅ ਮਿਲਣਗੇ, ਤਾਂ ਜਾ ਕੇ ਮਸਲਾ ਹੱਲ ਹੁੰਦਾ ਹੈਗਾ। ਔਰ ਦੂਜਾ ਜਿਹੜਾ ਫਸਲੀ ਚੱਕਰ ਹੈਗਾ, ਜਿਹ 'ਚ ਪੰਜਾਬ ਨੂੰ ਸੈਂਟਰ ਨੇ ਆਪਣੀ ਲੋੜਾਂ ਵਿੱਚੋਂ, ਕਿਉਂਕਿ ਦੇਸ਼ ਭੁੱਖਾ ਮਰਦਾ ਸੀਗਾ, PL 480 ਦੇ ਸ਼ਰਮਨਾਕ ਸ਼ਰਤਾਂ ਤਹਿਤ ਇਹਨਾਂ ਨੂੰ ਅਨਾਜ ਮਿਲਦਾ ਸੀ ਅਮਰੀਕਾ ਕੋਲੋਂ, ਤੇ ਉਸ ਮੌਕੇ ਪੰਜਾਬ ਨੇ ਹਿੰਦੁਸਤਾਨ ਦੀ ਬਾਂਹ ਫੜੀ ਹੈਗੀ ਹੈ, ਇੱਕ ਭੁਜਾ ਬਣਿਆ ਇਹ, ਤੇ ਆਪਣਾ ਜ਼ਮੀਨ ਵੀ ਖਤਮ ਕਰ ਲਈ, ਮਿੱਟੀ ਵੀ ਖਤਮ ਕਰ ਲਈ, ਪਾਣੀ ਵੀ ਖਤਮ ਕਰ ਲਿਆ, ਹਵਾ ਵੀ ਦੂਸ਼ਿਤ ਕਰ ਲਈ, ਸਭ ਕੁਝ ਦਾਅ 'ਤੇ ਲਾ ਕੇ ਹਿੰਦੁਸਤਾਨ ਦਾ ਢਿੱਡ ਭਰਿਆ ਹੈਗਾ। ਅੱਜ ਜਦੋਂ ਕਿਸਾਨਾਂ 'ਤੇ ਸੰਕਟ ਆਇਆ ਹੈਗਾ ਹੈ ਕਿ ਜਿਹੜੇ ਜਿਣਸਾਂ ਦੇ ਜਿਹੜੀ ਮਤਲਬ ਲਾਗਤ ਮੁੱਲ ਲਗਾਤਾਰ ਵਧੀ ਗਏ, ਕਿਉਂਕਿ ਜ਼ਮੀਨ ਦੀ ਉਪਜਾਊ ਸ਼ਕਤੀ ਘਟੀ ਗਈ ਹੈਗੀ ਹੈ, ਪਾਣੀ ਮਹਿੰਗਾ ਹੁੰਦਾ ਗਿਆ, ਕਿਉਂਕਿ ਮਤਲਬ ਨਹਿਰੀ ਪਾਣੀ ਸਾਰਾ ਲੁੱਟ ਕੇ ਸੈਂਟਰ ਪਹਿਲਾਂ ਹੀ ਲੈ ਗਿਆ ਸੀਗਾ, ਤੇ ਫਿਰ ਜਿਹੜੀ ਫਸਲਾਂ ਦੇ ਭਾਅ ਜਿਹੜੇ ਸੀਗੇ ਉਸ ਰਫਤਾਰ ਨਾਲ, ਜਿਸ ਰਫਤਾਰ ਨਾਲ ਲਾਗਤ ਮੁੱਲ ਵਧਿਆ ਹੈਗਾ ਉਹ ਨਹੀਂ ਵਧੇ ਹੈਗੇ, ਜਿਸ ਕਰਕੇ ਪੰਜਾਬ ਦੀ ਕਿਸਾਨੀ ਸੰਕਟ 'ਚ ਆਈ ਹੈਗੀ ਹੈ, ਖੁਦਕਸ਼ੀਆਂ ਰਾਹ ਪਈ ਹੈ। ਨਹੀਂ, ਪੰਜਾਬ 'ਚ ਖੁਦਕਸ਼ੀਆਂ ਕਰਨ ਦਾ ਮਤਲਬ ਕੋਈ ਨਹੀਂ ਸੀਗਾ। ਉਹ ਪੰਜਾਬ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਹਿੰਦੁਸਤਾਨ ਦਾ ਮੋਹਰੀ ਸੂਬਾ ਸੀ, ਜਿਹਦੀ ਜਿਸਮਾਨੀ ਸਿਹਤ ਤੇ ਆਰਥਿਕ ਸਿਹਤ ਦੀਆਂ ਹਿੰਦੁਸਤਾਨ ਭਰ 'ਚ ਉਦਾਹਰਨਾਂ ਦਿੰਦੇ ਸੀਗੇ, ਅੱਜ ਉਹ ਪੰਜਾਬ ਮੰਗਤਾ ਪੰਜਾਬ ਹੈ, ਕਰਜ਼ਾਈ ਪੰਜਾਬ ਹੈ, ਨਸ਼ੇ ਨਾਲ ਮਰਦਾ ਪੰਜਾਬ ਹੈ, ਦੂਜੇ ਮੁਲਕਾਂ ਨੂੰ ਹਿਜਰਤ ਕਰਦਾ
ਪ੍ਰਵਾਸ ਕਰਦਾ ਪੰਜਾਬ ਹੈ, ਅੱਜ ਉਹ ਖੁਦਕਸ਼ੀਆਂ ਕਰਦਾ ਪੰਜਾਬ ਹੈ, ਅੱਜ ਉਹ ਪੌਣੇ 3 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਹੈ, ਜਿਹੜਾ ਕਿਸ ਵੇਲੇ ਰੈਵਨਿਊ ਸਰਪਲਸ ਸਟੇਟ ਹੁੰਦਾ ਸੀਗਾ, ਅੱਜ ਉਹ ਰੈਵਨਿਊ ਘਾਟੇ ਵਾਲੀ ਸਟੇਟ ਹੈ। ਕਿਉਂ ਹੋਇਆ ਹੈਗਾ? ਕਿਉਂਕਿ ਇੱਕ ਤਾਂ ਸੈਂਟਰ ਨੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ, ਧੱਕੇ ਕੀਤੇ, ਵਿਤਕਰੇ ਕੀਤੇ, ਤੇ ਦੂਜਾ ਜਿਹੜੇ ਪੰਜਾਬ ਦੇ ਹਾਕਮ ਸੀਗੇ ਔਰ ਦੋ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਤੇ ਅਕਾਲੀ, ਇਹਨਾਂ ਦੋਨਾਂ ਨੇ ਜਿਸ ਤਰ੍ਹਾਂ ਦੋਨੇ ਹੱਥੀ ਪੰਜਾਬ ਨੂੰ ਲੁੱਟਿਆ, ਬਾਰੀ ਬੰਨ੍ਹ ਕੇ ਲੁੱਟਿਆ, ਕੁੱਟਿਆ, ਚੱਟਿਆ, ਚੁੰਡਿਆ, ਔਰ ਪੰਜਾਬ ਦੇ ਸਾਰੇ ਜਿੰਨੇ ਆਰਥਿਕ ਗਤੀਵਿਧੀ ਦੇ ਖੇਤਰ ਹੈਗੇ, ਭਾਵੇਂ ਉਹ ਖਨਨ ਹੈਗਾ ਹੈ, ਭਾਵੇਂ ਉਹ ਟਰਾਂਸਪੋਰਟ ਹੈਗੀ ਹੈ, ਭਾਵੇਂ ਸ਼ਰਾਬ ਹੈਗੀ ਹੈ, ਭਾਵੇਂ ਉਹ ਨਸ਼ੇ ਦਾ ਵਪਾਰ ਹੈਗਾ ਹੈ, ਚਾਹੇ ਉਹ ਕੇਬਲ ਹੈਗਾ, ਨੈਟਵਰਕ ਹੈ, ਯਾਨੀ ਕਿ ਕੋਈ ਖੇਤਰ ਬਚਿਆ ਹੀ ਨਹੀਂ ਜਿੱਥੇ ਮਾਫੀਆ ਰਾਜ ਨਾ ਕਾਇਮ ਕੀਤਾ ਹੋਵੇ, ਔਰ ਚੰਦ ਇੱਕ ਸਿਆਸੀ ਘਰਾਣਿਆਂ ਨੇ ਉੱਤੇ ਕਬਜ਼ਾ ਕਰਕੇ ਅਰਬਾਂ ਖਰਬਾਂ ਦਾ ਕਾਰੋਬਾਰ ਕਰਕੇ ਆਪਣੇ ਵਾਸਤੇ ਸਵਰਗ ਬਣਾ ਲਿਆ ਤੇ ਬਾਕੀ ਸਾਰੇ ਪੰਜਾਬੀਆਂ ਵਾਸਤੇ ਪੰਜਾਬ ਨੂੰ ਨਰਕ ਬਣਾ ਦਿੱਤਾ। ਡਾਕਟਰ ਸਾਹਿਬ, ਇੱਥੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੀਆਂ ਹਮਾਇਤੀ ਪਾਰਟੀਆਂ ਕਹਿੰਦੀਆਂ, ਜਿਹੜੇ ਅਸੀਂ ਕਹਿੰਦੇ ਪੰਜਾਬ ਦੇ ਲੋਕਾਂ ਦਾ ਦਰਦ ਰੱਖਦੇ ਹਾਂ, ਕਿਸਾਨਾਂ ਦਾ ਦਰਦ ਰੱਖਦੇ ਹਾਂ, ਕਿਉਂਕਿ ਬਿੱਲ ਆ ਜਿਹੜਾ ਉਹ ਤਕਰੀਬਨ ਲੋਕ ਸਭਾ ਦੇ ਵਿੱਚੋਂ ਪਾਸ ਹੋ ਚੁੱਕਾ, ਰਾਜ ਸਭਾ ਦੇ ਵਿੱਚ ਜਾਣ ਦੀ ਤਿਆਰੀ ਹੈ, ਤੇ ਇਸ ਬਿੱਲ ਨੂੰ ਲੈ ਕੇ ਕਿਤੇ ਵੀ ਕੋਈ MP ਜਾਂ MLA ਜਿਹੜੇ ਸਾਡੇ ਮੌਜੂਦਾ ਚੁਣੇ ਹੋਏ ਨੇ, ਉਹ ਕਿਤੇ ਵੀ ਲੋਕਾਂ ਦੇ ਪੱਖ ਦੇ ਵਿੱਚ ਖੜਦੇ ਨਜ਼ਰ ਨਹੀਂ ਆ ਰਹੇ ਆ। ਸਿਆਸਤ ਜ਼ਰੂਰ ਹੋ ਰਹੀ ਆ, ਬਿਆਨ ਦਰ ਬਿਆਨ ਦਿੱਤੇ ਜਾ ਰਹੇ ਆ, ਇੱਕ ਦੂਜੇ ਦੇ ਉੱਪਰ ਦੂਸ਼ਣ ਲਗਾਏ ਜਾ ਰਹੇ ਆ, ਪਰ ਕਿਤੇ ਵੀ ਜਿਹੜੀ ਕਿਸਾਨਾਂ ਦੀ ਬਾਂਹ ਬਣ ਕੇ ਖੜਦਾ ਕੋਈ ਵੀ ਲੀਡਰ ਨਜ਼ਰ ਨਹੀਂ ਆ ਰਿਹਾ। ਇਹਦੇ ਬਾਰੇ ਕੀ ਦੇਖਦੇ? ਇਹ ਕਦੇ ਵੀ ਨਹੀਂ ਖੜੇ ਹੈਗੇ, ਨਾ ਇਹ ਕਿਸਾਨਾਂ ਦੀ ਬਾਂਹ ਹੈਗੇ ਆ, ਇਹ ਵੱਡੇ ਵੱਡੇ ਸਰਮਾਏਦਾਰਾਂ ਦੀ, ਵੱਡੇ ਵੱਡੇ ਜਿਹੜੇ ਜਿਹਨੂੰ ਕਹਿੰਦੇ ਲੈਂਡਲੋਰਡਸ, ਜਿਨ੍ਹਾਂ ਦਾ ਇਕੱਲਾ ਕਿਸਾਨੀ ਤੇ ਨਹੀਂ ਨਿਰਭਰ ਹੈਗੇ, ਜਿਹੜੇ ਪੰਜਾਬ ਦੇ ਵੱਡੇ ਕਿਸਾਨ ਹੈਗੇ ਆ, ਉਹ ਆੜਤ 'ਚ ਵੀ ਹੈਗੇ ਆ, ਉਹ ਪੈਟਰੋਲ ਪੰਪ ਦੇ ਵੀ ਮਾਲਕ ਆ, ਉਹ ਬੱਸਾਂ ਦੇ ਵੀ ਮਾਲਕ ਹੈ, ਉਹ ਸ਼ੈਲਰ ਦੇ ਵੀ ਮਾਲਕ ਹੈਗੇ। ਉਹਨਾਂ ਦੇ ਇਕੱਲਾ ਖੇਤੀਬਾੜੀ ਤੇ ਉਹਨਾਂ ਜ਼ਿੰਦਗੀ ਨਿਰਭਰ ਨਹੀਂ ਹੈ। ਕਿਸਾਨ ਸਿਰਫ ਉਹ ਹੈ ਜਿਹਦੀ ਜ਼ਿੰਦਗੀ ਦਾ ਸਾਧਨ ਇੱਕੋ ਇੱਕ ਜੀਣ ਦਾ ਸਾਧਨ ਉਹ ਜ਼ਮੀਨ ਹੈਗੀ ਹੈ, ਨਾ ਕਿ ਉਹਦੇ ਕੋਲ ਕੋਈ ਆੜਤ ਹੈਗੀ ਹੈ, ਨਾ ਉਹਦੇ ਕੋਲ ਕੋਈ ਪੈਟਰੋਲ ਪੰਪ ਹੈ, ਨਾ ਉਹਦੇ ਕੋਲ ਕੋਈ ਬੱਸਾਂ ਹੈਗੀਆਂ, ਨਾ ਉਹਦੇ ਕੋਲ ਕੋਈ ਸ਼ੈਲਰ ਹੈਗਾ। ਉਹ ਕਿਸਾਨ ਨਹੀਂ ਹੈਗੇ ਆ। ਕਿਸਾਨ ਹੋਣ ਦਾ ਖੇਖਣ ਕਰਦੇ ਆ, ਪਖੰਡ ਕਰਦੇ ਹੈਗੇ। ਉਹ ਅਕਾਲੀਆਂ 'ਚ ਵੀ ਹੈਗੇ, ਉਹ ਕਾਂਗਰਸ 'ਚ ਵੀ ਹੈਗੇ, ਉਹ ਹਰ ਪਾਰਟੀ 'ਚ ਹੈਗੇ ਆ ਉਹ। ਸੋ ਇਸ ਕਰਕੇ ਇਹਨਾਂ ਲੋਕਾਂ ਕੋਲੋਂ ਇਹ ਆਸ ਰੱਖਣੀ ਕਿ ਗਰੀਬ ਤੇ ਮੱਧ ਵਰਗੀ ਕਿਸਾਨਾਂ ਦਾ ਇੱਕ ਗੌਰ ਧਿਆਨ ਰੱਖਣਗੇ, ਹਿੱਤਾਂ ਦੀ ਰਾਖੀ ਕਰਨਗੇ ਸੱਚੇ ਦਿਲੋਂ, ਇਹ ਨਹੀਂ ਚਾਹੁੰਦੇ ਹੈਗੇ ਆ ਜੀ। ਔਰ ਇਹੀ ਕਾਰਨ ਹੈ ਕਿ ਤੁਹਾਨੂੰ ਇਹਨਾਂ ਦੀਆਂ ਫੋਕੀਆਂ ਦਲੀਲਾਂ ਜਾਂ ਫੋਕੀਆਂ ਜਿਹੜੀ ਹਮਾਇਤ ਹੈਗੀ ਹੈ, ਉਹਦਾ ਬਥੇਰੇ ਨਾਅਰੇ ਸਵਾਈ ਜਾਣੇ। ਜ਼ਮੀਨੀ ਪੱਧਰ ਤੇ ਕਿਸਾਨਾਂ 'ਚ ਆ ਕੇ ਬੈਠ ਕੇ ਧੁੱਪ ਮੀਂਹ 'ਚ ਹਨੇਰੀ 'ਚ ਜਾਂ ਡਾਂਗਾ ਖਾ ਕੇ ਇਹ ਕਿਸਾਨ ਹਿੱਤਾਂ ਦੀ ਰਾਖੀ ਕਰਨ, ਇਹਨਾਂ ਕੋਲ ਨਾ ਤਾਂ ਆਪਾਂ ਨੂੰ ਆਸ ਰੱਖਣੀ ਚਾਹੀਦੀ, ਨਾ ਇਹਨਾਂ ਨੇ ਕਦੀ ਕਰਨਾ ਤੇ ਨਾ ਇਹਨਾਂ ਨੇ ਕਦੀ ਅੱਜ ਤੱਕ ਕੀਤਾ ਹੈ। ਡਾਕਟਰ ਸਾਹਿਬ, ਤੁਹਾਨੂੰ ਲੋਕ ਸਭਾ ਦੀਆਂ ਸਾਰੀ ਕਾਰਵਾਈ ਦਾ ਪਤਾ, ਕਿਸ ਤਰੀਕੇ ਨਾਲ ਬਿੱਲ ਪਾਸ ਹੁੰਦੇ ਆ, ਕਿਸ ਤਰੀਕੇ ਨਾਲ ਬਿੱਲ ਉੱਥੇ ਲੈ ਜਾਏ ਜਾਂਦੇ ਆ। ਤੁਸੀਂ ਕੀ ਦੇਖਦੇ ਹੋ ਕਿ ਇਸ ਧਰਨੇ ਨਾਲ ਇਸ ਬਿੱਲ ਨੂੰ ਜਾਂ ਇਸ ਕਾਨੂੰਨ ਨੂੰ ਵਾਪਸ ਲਿਜਾਇਆ ਜਾ ਸਕਦਾ ਹੈ, ਜਾਂ ਕਿਹੜਾ ਰਾਹ, ਉਹ ਰਾਹ ਕਿਹੜਾ ਜਿਸ ਤਰੀਕੇ ਨਾਲ ਇਸ ਬਿੱਲ ਦਾ ਮੂੰਹ ਮੋੜਿਆ ਜਾ ਸਕਦਾ ਹੈ, ਜਾਂ ਕਿਸਾਨਾਂ ਪ੍ਰਤੀ ਇਸ ਬਿੱਲ ਨੂੰ ਜਿਹੜਾ ਲੋਕ ਸਭਾ ਦੇ ਵਿੱਚੋਂ ਮਤਲਬ ਵਾਪਸ ਆ ਜਿਹੜਾ ਉਹ ਲਿਆਂਦਾ ਜਾ ਸਕਦਾ, ਉਹ ਤਰਤੀਬ ਕਿਹੜੀ ਹੈ, ਉਹਦੇ ਬਾਰੇ ਜਾਣਕਾਰੀ ਜ਼ਰੂਰ। ਦੇਖੋ, ਤਰਤੀਬ ਤੱਕ ਦੇਸ਼ ਵਿਆਪੀ ਲਹਿਰ ਹੈਗੀ ਹੈ, ਦੇਸ਼ ਵਿਆਪੀ, ਇਕੱਲੀ ਪੰਜਾਬ ਹਰਿਆਣਾ ਦਾ ਪੱਛਮੀ ਯੂਪੀ ਦੀ ਨਹੀਂ, ਦੇਸ਼ ਵਿਆਪੀ ਲਹਿਰ ਹੈਗੀ ਹੈ। ਤੇ ਉਹਨਾਂ ਦੇ ਬਾਕੀ ਜਿਹੜੇ ਸੰਘਰਸ਼ੀਲ ਤਬਕੇ ਹੈਗੇ, ਚਾਹੇ ਮੁਲਾਜ਼ਮ ਹੈਗੇ ਆ, ਚਾਹੇ ਉਹ ਮਜ਼ਦੂਰ ਹੈਗੇ ਆ, ਚਾਹੇ ਖੇਤ ਮਜ਼ਦੂਰ ਹੈਗੇ ਆ, ਚਾਹੇ ਬੇਰੁਜ਼ਗਾਰ ਨੌਜਵਾਨ ਹੈਗੇ ਆ, ਉਹ ਸਾਰੇ ਨਾਲ ਰਲ ਕੇ ਲੱਖਾਂ ਦੀ ਗਿਣਤੀ 'ਚ ਇਕੱਠੇ, ਕਰੋੜਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਇਹਦਾ ਵਿਰੋਧ ਕਰਨ, ਤਾਂ ਕਿ ਨਾ ਸਿਰਫ ਇਹ ਕਾਨੂੰਨ ਬਲਕਿ ਹੋਰ ਵੀ ਆਉਣ ਵਾਲੇ ਸਮੇਂ ਜਿਹੜੇ ਮਾੜੇ ਕਾਨੂੰਨ ਬੰਦਾ ਸੋਚ ਸਕਦਾ ਹੈਗਾ, ਇਹ ਸਰਕਾਰ ਲਿਆਂਦੀ ਰਹੀ ਹੈ ਤੇ ਲਿਆਊਗੀ ਹੋਰ, ਅਜੇ ਉਹਨਾਂ ਸਾਰਿਆਂ ਨੂੰ ਠੱਲ ਪਾਈ ਜਾ ਸਕੇ। ਉਹਦੇ ਵਾਸਤੇ ਸਾਰੇ ਜਿਹੜੇ ਲੋਕੀ ਅੱਜ ਇਸ ਸਰਕਾਰ ਕੋਲੋਂ ਦੁਖੀ ਨੇ, ਜਿਹੜੇ ਪਿਛਲੀਆਂ ਸਰਕਾਰਾਂ ਕੋਲੋਂ ਵੀ ਦੁਖੀ ਸੀਗੇ, ਇਹਦੇ ਕੋਲੋਂ ਜ਼ਿਆਦਾ ਦੁਖੀ ਨੇ, ਤੇ ਉਹ ਸਾਰੇ ਇਕੱਠੇ ਹੋ ਕੇ ਇੱਕ ਹੰਭਲਾ ਮਾਰਨ, ਤਾਂ ਕਿ ਦੇਸ਼ 'ਚ ਇੱਕ ਜਿਹਨੂੰ ਕਹਿੰਦੇ ਭੁਚਾਲ ਵਰਗੀ ਹਾਲਤ ਹੋਵੇ। ਮੈਂ ਨਹੀਂ ਕਹਿੰਦਾ ਕਿ ਕੋਈ ਹਥਿਆਰ ਚੁੱਕ ਕੇ ਲੜਨ ਦੀ ਲੋੜ ਹੈਗੀ ਹੈ, ਸ਼ਾਂਤਮਈ ਤਰੀਕੇ ਨਾਲ ਇੱਕ ਅਜਿਹਾ ਮਤਲਬ ਅੰਦੋਲਨ ਖੜਾ ਕੀਤਾ ਜਾਵੇ ਜੀ ਸਰਕਾਰ ਦੀਆਂ ਚੂੜਾਂ ਹਿੱਲਣ ਤੇ ਸਰਕਾਰ ਨੂੰ ਮਜਬੂਰ ਹੋਣਾ ਪਵੇ ਕਿ ਜਾਂ ਤਾਂ ਸਾਡੀ ਪਬਲਿਕ ਸਪੋਰਟ ਗਈ, ਅਸੀਂ ਗੱਦੀਓਂ ਲੱਥਾਂਗੇ, ਤੇ ਜਾਂ ਅਸੀਂ ਰਿਟਰੀਟ ਮਾਰਾਂਗੇ, ਪਿੱਛੇ ਹਟਾਂਗੇ ਇਹਨਾਂ ਬਿੱਲਾਂ ਤੋਂ। ਉਸ ਤੋਂ ਇਲਾਵਾ ਜਿਹੜੀਆਂ ਕਿਸਾਨੀ ਦੇ ਸੰਘਰਸ਼ ਹੈਗੇ ਆ, ਇਹ ਹੁਣ ਜਿਸ ਸਟੇਜ ਤੇ ਬਿੱਲ ਪਹੁੰਚ ਚੁੱਕਿਆ ਹੈਗਾ, ਔਰ ਜਿਸ ਤਰ੍ਹਾਂ BJP ਨੇ ਮੈਨੇਜ ਕਰਦੀ ਰਹੀ ਮੈਜੋਰਿਟੀ, ਪਹਿਲਾਂ ਰਾਜ ਸਭਾ CA ਦੇ ਹੱਕ, ਕਸ਼ਮੀਰ ਦੇ ਮਾਮਲੇ, CA ਦੇ ਮਾਮਲੇ 'ਚ, ਔਰਤਾਂ ਦੇ ਮਾਮਲੇ ਜਿਹੜਾ ਟ੍ਰਿਪਲ ਤਲਾਕ ਬਿੱਲ ਹੈਗਾ, ਉਹ ਸਾਰਿਆਂ ਨੂੰ ਮੇਰਾ ਖਿਆਲ ਜੇ ਰਾਜ ਸਭਾ 'ਚ ਪਾਸ ਹੋ ਗਿਆ, ਫਿਰ ਰਾਸ਼ਟਰਪਤੀ ਦੀ ਮਨਜ਼ੂਰੀ ਹੈ, ਰਾਸ਼ਟਰਪਤੀ ਨੇ ਜੋ ਹੀ ਇਜ਼ ਬਾਉਂਡ ਉਹਦਾ ਬੰਨਿਆ ਬਣਾਇਆ ਹੈਗਾ, ਜੇ ਰਾਜ ਸਭਾ ਲੋਕ ਸਭਾ ਨੇ ਪਾਸ ਕਰਤਾ, ਰਾਸ਼ਟਰਪਤੀ ਨੇ ਸਾਈਨ ਕਰ ਦੇਣੇ ਔਰ ਇਹਨਾਂ ਬਿੱਲ ਦੀ ਸ਼ਕਲ ਇਖਤਿਆਰ ਕਰ ਲੈਣੀ ਹੈਗੀ। ਡਾਕਟਰ ਸਾਹਿਬ, ਤੁਸੀਂ ਕਿਸਾਨਾਂ ਦੇ ਪੱਖ ਦੇ ਵਿੱਚ ਰਹੇ ਹੋ, ਤੁਸੀਂ ਖਸਖਸ ਦੀ ਖੇਤੀ ਨੂੰ ਲੈ ਕੇ ਇੱਕ ਵੱਡੀ ਮੁਹਿੰਮ ਪੰਜਾਬ ਦੇ ਵਿੱਚ ਚਲਾਈ ਸੀ। ਅੱਜ ਧਰਮਵੀਰ ਗਾਂਧੀ ਕਿਸਾਨਾਂ ਦੇ ਪੱਖ ਵਿੱਚ ਕਿਉਂ ਨਹੀਂ ਖੜਦੇ ਨਜ਼ਰ ਆ ਰਹੇ, ਜਾਂ ਤੁਸੀਂ ਕਿਸ ਤਰੀਕੇ ਦੀ ਜਿਹੜੀ ਮੁਹਿੰਮ ਆਉਣ ਵਾਲੇ ਦਿਨ 'ਚ ਸ਼ੁਰੂ ਕਰਨ ਜਾ ਰਹੇ ਹੋ? ਨਹੀਂ, ਅਸੀਂ ਤਾਂ ਲਗਾਤਾਰ ਸਾਡੇ ਬਿਆਨ ਵੀ ਆ ਰਹੇ, ਮੇਰੇ ਵੀ ਬਿਆਨ ਆ ਰਹੇ ਹੈਗੇ, ਬਾਕੀ ਦੋਸਤਾਂ ਦੇ ਬਿਆਨ ਵੀ ਆ ਰਹੇ ਹੈਗੇ, ਤੇ ਅੱਜ ਅਸੀਂ ਮਤਲਬ
ਕਿਸਾਨਾਂ ਦੇ ਕੁਝ ਕਿਸਾਨ ਜਥੇਬੰਦੀਆਂ ਹੀ ਮਤਲਬ ਕਈ ਵਾਰ ਕੀ ਹੁੰਦਾ ਕਿ ਇੱਕ ਦੋ ਵਾਰ ਹੋਇਆ, ਮੇਰੇ ਨਾਲ ਹੋਇਆ ਹੈਗਾ ਕਿ ਉਹ ਨਹੀਂ ਚਾਹੁੰਦੀਆਂ ਕਿ ਸਿਆਸੀ ਲੀਡਰ ਸਾਡੀਆਂ ਸਟੇਜਾਂ 'ਤੇ ਆ ਕੇ ਭਾਸ਼ਣ ਦੇਣ। ਜੀ, ਮੇਰੇ ਨਾਲ ਬਠਿੰਡੇ ਹੋਇਆ ਹੈਗਾ, ਮੇਰੇ ਨਾਲ ਇੱਕ ਹੋਰ ਥਾਂ ਹੋਇਆ ਹੈਗਾ। ਸੋ ਇਸ ਕਰਕੇ ਇਹਨਾਂ ਤੋਂ ਬਚਾਅ ਕਰੀਦਾ ਕਿ ਵੀ ਕਿਸਾਨ ਜਥੇਬੰਦੀਆਂ ਨੂੰ, ਤੇ ਜੇ ਉਹ ਚਾਹੁੰਦੀਆਂ ਨਹੀਂ ਕਿ ਸਿਆਸੀ ਕੋਈ ਬੰਦਾ ਵਿਅਕਤੀ ਆ ਕੇ, ਕੋਈ MLA MP ਆ ਕੇ ਸਾਡੀਆਂ ਰੈਲੀਆਂ 'ਚ ਬੋਲੇ, ਤਾਂ ਮੈਂ ਇਸ ਜਿਹੜਾ ਇਹ ਘਟਨਾਕ੍ਰਮ ਹੈ ਇਹਨੂੰ ਮੈਂ ਦੁਹਰਾਉਣਾ ਨਹੀਂ ਚਾਹੁੰਦਾ ਹੈਗਾ ਜੀ। ਜੀ, ਸੋ ਅੱਗੇ ਜੇ ਆਪਾਂ ਅਗਲੀ ਗੱਲ ਕਰੀਏ, ਜੋ ਪੰਜਾਬ ਦੇ ਸਿਆਸੀ ਹਾਲਾਤ ਨੇ, ਜੋ ਪੰਜਾਬ ਦੇ ਵਿੱਚ ਇਸ ਸਮੇਂ ਜੇ ਆਪਾਂ ਗੱਲ ਕਰੀਏ, ਅਕਾਲੀ ਦਲ ਵੱਲੋਂ ਅਸਤੀਫਾ ਦੇ ਕੇ ਕਿਹਾ ਜਾ ਰਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹਾਂ, ਤੇ ਉਸ ਦੇ ਨਾਲ ਦੂਜੇ ਪਾਸੇ ਕਾਂਗਰਸ ਤੋਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਧਰਨੇ ਲਾਉਣ ਦਾ ਕੋਈ ਫਾਇਦਾ ਨਹੀਂ, ਜੇ ਤੁਸੀਂ ਧਰਨੇ ਲਾਉਣੇ ਆ ਤਾਂ ਦਿੱਲੀ ਮੈਂ ਤੁਹਾਡੇ ਨਾਲ ਅਗਵਾਈ ਕਰਕੇ ਤੁਹਾਡੇ ਨਾਲ ਜਾ ਕੇ ਉੱਤੇ ਧਰਨੇ ਲਾਉਣ ਨੂੰ ਤਿਆਰ ਹਾਂ। ਇਹ ਦੋਵੇਂ ਬਿਆਨਾਂ ਨੂੰ ਜਾਂ ਦੋਵੇਂ ਹਾਲਾਤਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਇਹ ਦੋਨਾਂ ਪਾਰਟੀਆਂ ਦਾ ਦੇਖੋ ਬਹੁਤੇ ਖਾਸੇ 'ਚ ਫਰਕ ਨਹੀਂ ਹੈਗਾ ਹੈ। ਜਿੱਥੇ ਤੱਕ ਪੰਜਾਬ ਵਿਰੋਧੀ ਰੋਲ ਹੈ, ਚਾਹੇ ਪਾਣੀ ਦਾ ਮਾਮਲਾ ਹੋਵੇ, ਚਾਹੇ ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਹੋਵੇ, ਚਾਹੇ ਚੰਡੀਗੜ੍ਹ ਰਾਜਧਾਨੀ ਦਾ ਹੋਵੇ, ਚਾਹੇ ਪਣ ਬਿਜਲੀ ਪ੍ਰੋਜੈਕਟ ਭਾਖੜਾ ਨੰਗਲ ਬਿਆਸ ਮੈਨੇਜਮੈਂਟ ਬੋਰਡ ਦਾ ਹੋਵੇ, ਸਾਰਿਆਂ ਮਾਮਲਿਆਂ ਦੋਹਾਂ ਪਾਰਟੀਆਂ ਦੀ ਪਹੁੰਚ ਬਰਾਬਰ ਰਹੀ ਹੈ, ਉਹੀ ਸੇਮ ਰਹੀ ਹੈ। ਔਰ ਦੋਹਾਂ ਨੇ ਮਤਲਬ ਸੈਂਟਰ ਦੇ ਨਾਲ ਮਿਲੀ ਭੁਗਤ ਕਰਕੇ, ਸੈਂਟਰ ਦੇ ਥੱਲੇ ਲੱਗ ਕੇ, ਸੈਂਟਰ ਦੀਆਂ ਚਾਲਾਂ 'ਚ ਆ ਕੇ ਕਹਿ ਲਓ, ਜਾਂ ਆਪਣੀ ਦੂਰਦਰਸ਼ਤਾ ਦੀ ਘਾਟ ਕਰਕੇ ਜੋ ਪੰਜਾਬ ਦਾ ਨੁਕਸਾਨ ਕੀਤਾ ਹੈਗਾ, ਉਹ ਪੰਜਾਬੀ ਉਹਦਾ ਖਮਿਆਜਾ ਅੱਜ ਵੀ ਭੁਗਤ ਰਿਹਾ। ਅਤੇ ਆਉਣ ਵਾਲੇ 20 ਸਾਲ ਨੂੰ ਜਦੋਂ ਪੰਜਾਬ ਦਾ ਜ਼ਮੀਨ ਦੋਜ਼ ਪਾਣੀ ਸਾਰਾ ਮੁੱਕ ਜਾਣਾ ਹੈਗਾ, ਪੀਣ ਜੋਗਾ ਪਾਣੀ ਵੀ ਰਹਿਣਾ, ਤਾਂ ਪੰਜਾਬੀਆਂ ਨੂੰ ਹੋਰ ਜੱਗ ਜ਼ਾਹਰ ਹੋਊਗਾ ਕਿ ਇਹ ਦੋ ਪਾਰਟੀਆਂ ਪੰਜਾਬ ਨਾਲ ਕਿਸ ਤਰ੍ਹਾਂ ਬੇਵਫਾਈ ਕਰ ਗਈਆਂ, ਗਦਾਰੀ ਕਰ ਗਈਆਂ ਹੈਗੀਆਂ, ਉਹ ਲੋਕਾਂ ਨੂੰ ਜ਼ਾਹਰ ਹੈਗਾ ਹੈ। ਅਤੇ ਜਿੱਥੇ ਅਕਾਲੀਆਂ ਤਲਕ ਹੈਗਾ, ਮੈਂ ਸਮਝਦਾ ਕਿ ਜੇ ਕੋਈ ਥੋੜ੍ਹੀ ਬਹੁਤੀ ਵੀ ਦਿਆਨਤਦਾਰੀ ਅਕਾਲੀਆਂ 'ਚ ਹੈਗੀ ਹੈ ਬਾਕੀ, ਤਾਂ ਇਕੱਲਾ ਜਿਹੜਾ ਭਾਜਪਾ ਨਾਲੋਂ ਜਿਹੜੀ ਕਿ ਇੱਕ ਹਿੰਦੂਤਵਾਦੀ ਇੱਕ ਪਾਰਟੀ ਹੈਗੀ ਆ, ਔਰ ਹਿੰਦੂ ਰਾਸ਼ਟਰ ਬਣਾਉਣ 'ਤੇ ਤੁਲੀ ਹੋਈ ਹੈ, ਔਰ ਜੋ ਅੱਜ ਕੱਲ੍ਹ ਨਜ਼ਰ ਆ ਰਿਹਾ ਹਿੰਦੁਸਤਾਨ 'ਚ ਮਾਹੌਲ ਨਜ਼ਰ ਆ ਰਿਹਾ, ਔਰ ਜਿਸ ਤਰ੍ਹਾਂ 5-7 ਸਾਲ 'ਚ ਪਿਛਲੀ ਟਰਮ 'ਚ ਘੱਟ ਅਤੇ ਇਹ ਜਿਹੜੀ ਦੂਜੀ ਦੁਆਰਾ ਪਾਵਰ 'ਚ ਆਇਆ ਉਦੋਂ ਵੱਧ ਮੋਦੀ ਸਰਕਾਰ ਨੇ ਜੋ ਹਿੰਦੁਸਤਾਨ 'ਚ ਇੱਕ ਫਿਰਕੂ ਮਾਹੌਲ ਬਣਾਇਆ, ਖਾਸ ਤੌਰ 'ਤੇ ਮੁਸਲਿਮ ਭਾਈਚਾਰੇ ਦੇ ਖਿਲਾਫ, ਅਤੇ ਉਹਨੂੰ ਦੇਖਦੇ ਹਾਂ ਜੇ, ਔਰ ਜਿਹੜੀ ਪਾਰਟੀ ਕਿਸੇ ਵੇਲੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੀ ਸੀ, ਜਿਹੜੀ ਪਾਰਟੀ ਕਿਸੇ ਵੇਲੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਗੱਲ ਕਰਦੀ, ਜਿਹੜੀ ਪਾਰਟੀ ਕਿਸੇ ਵੇਲੇ ਅਨੰਦਪੁਰ ਸਾਹਿਬ ਦਾ ਮਤਾ ਲੈ ਕੇ ਆਈ, ਜਿਸ 'ਚ ਇਹ ਕਿਹਾ ਗਿਆ ਸੀ ਕਿ 4 ਮੰਤਰਾਲੇ, ਜਿਸ 'ਚ ਰੱਖਿਆ ਮੰਤਰਾਲਾ, ਵਿੱਤ ਮੰਤਰਾਲਾ, ਵਿਦੇਸ਼ ਮੰਤਰਾਲਾ ਅਤੇ ਇੱਕ ਜਿਹੜਾ ਹੈਗਾ ਸੰਚਾਰ ਮੰਤਰਾਲਾ, ਇਹ ਛੱਡ ਕੇ ਬਾਕੀ ਸਾਰੀ ਜਿਹੜੀ ਸੰਵਰਤੀ ਸੂਚੀ ਹੈ ਉਹ ਰਾਜਾਂ ਨੂੰ ਦੇਣੀ ਚਾਹੀਦੀ ਹੈ, ਔਰ ਰਾਜਾਂ ਦੇ ਅਧਿਕਾਰਾਂ 'ਚ ਵਾਧਾ ਹੋਣਾ ਚਾਹੀਦਾ। ਰਾਜਾਂ ਨੂੰ ਆਪਣੇ ਮਸਲੇ ਨੇ ਆਪਣੇ ਸਾਧਨਾਂ ਦੇ ਮਾਲਕ ਹੋਣਾ ਚਾਹੀਦਾ ਹੈਗਾ। ਅੱਜ ਪੰਜਾਬ ਆਪਣੇ ਪਾਣੀ ਦਾ ਮਾਲਕ ਹੈ ਨਹੀਂ, ਪੰਜਾਬ ਆਪਣੇ ਪਣ ਬਿਜਲੀ ਪ੍ਰੋਜੈਕਟਾਂ ਦਾ ਮਾਲਕ ਹੈ ਨਹੀਂ, ਪੰਜਾਬ ਆਪਣੀ ਰਾਜਧਾਨੀ ਦਾ ਮਾਲਕ ਹੈ ਨਹੀਂ, ਪੰਜਾਬ ਆਪਣੇ ਬੋਲਦੇ ਇਲਾਕਿਆਂ ਦਾ ਮਾਲਕ ਹੈ ਨਹੀਂ। ਪੰਜਾਬ ਕੋਲ ਸਭ ਕੁਝ ਖੋਇਆ ਹੀ ਖੋਇਆ ਸੈਂਟਰ ਨੇ, ਅਤੇ ਦੋਹਾਂ ਪਾਰਟੀਆਂ ਨੇ ਨਾਲ ਖੋਣ 'ਚ ਮਦਦ ਕੀਤੀ ਹੈ, ਸੈਂਟਰ ਦੀ ਭਾਈਵਾਲ ਬਣੇ ਨੇ। ਸੋ ਇਸ ਕਰਕੇ ਜਿਹੜੀ ਪਾਰਟੀ ਇਹ ਐਡੇ ਵੱਡੇ ਮਤਲਬ ਇੱਕ ਪੰਜਾਬ ਪੱਖੀ ਸਟੈਂਡ ਸੀ, ਜਿਹਦਾ ਕਿਸੇ ਵੇਲੇ ਅੱਜ ਉਹ ਪੰਜਾਬ ਨੂੰ ਬਿਲਕੁਲ ਬੇਦਾਵਾ ਲਿਖ ਗਏ, ਇੱਕ ਕੇਂਦਰੀਵਾਦੀ, ਇੱਕ ਹਿੰਦੂਤਵਾ ਵਾਲੀ ਪਾਰਟੀ ਦੀ ਗੋਦੀ ਜਾ ਬੈਠੀ ਹੈਗੀ ਹੈ। ਅਤੇ ਉਹਦਾ ਜੇ ਘੱਟੋ ਘੱਟ ਪਛਤਾਵਾ ਇਹਨਾਂ ਨੇ ਕਰਨਾ ਤਾਂ ਹੁਣ ਤਾਂ ਆ ਕੇ ਅਤੇ ਭਾਜਪਾ ਨਾਲੋਂ ਮੁਕੰਮਲ ਤੌਰ 'ਤੇ ਸਿਆਸੀ ਤੋੜ ਵਿਛੋੜਾ ਕਰਨ, ਫਿਰ ਉਹਦੇ ਅਸਤੀਫੇ ਦਾ ਕੋਈ ਮਤਲਬ ਨਿਕਲਦਾ ਮੈਡਮ ਹਰਸਿਮਰਤ ਦਾ। ਜੇ ਉਹ ਸਿਆਸੀ ਤੋੜ ਵਿਛੋੜਾ ਨਹੀਂ ਕਰਦੇ ਤਾਂ ਸਾਰਾ ਪਖੰਡ ਹੈ, ਤਾਂ ਸਾਰੀ ਇੱਕ ਚਾਲ ਹੈਗੀ ਹੈ, ਇੱਕ ਲੋਕਾਂ ਨੂੰ ਬੇਵਕੂਫ। ਉਹ ਤਾਂ ਕਲੀਅਰ ਕਰ ਦਿੱਤਾ ਗਿਆ, ਉਹਨਾਂ ਵੱਲੋਂ ਸਾਫ਼ ਤੌਰ 'ਤੇ ਕਹਿ ਦਿੱਤਾ ਗਿਆ ਕਿ ਅਸੀਂ ਸਿਰਫ ਮਿਨਿਸਟਰੀ ਤੋਂ ਅਸਤੀਫਾ ਦਿੱਤਾ, ਜਿਹੜਾ ਸਾਡਾ ਸਮਰਥਨ ਆ ਉਸੇ ਤਰ੍ਹਾਂ ਜਾਰੀ ਰਹੇਗਾ। ਹਾਂ, ਉਹ ਵੈਸੇ ਹੁਣ ਦੇਖੋ ਅਗਲੇ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ, ਕਿਉਂਕਿ ਰਾਤ ਨੂੰ ਅਸਤੀਫਾ ਦਿੱਤਾ, ਸਵੇਰ ਨੂੰ ਰਾਸ਼ਟਰਪਤੀ ਨੇ ਮਨਜ਼ੂਰ ਵੀ ਕਰ ਲਿਆ। ਬਿਲਕੁਲ ਜੀ, ਉਹਨਾਂ ਨੇ ਇਹਨਾਂ ਦੀ ਰੱਤੀ ਪਰ ਪਰਵਾਹ ਨਹੀਂ ਕੀਤੀ ਕਿ ਜੇ ਭੱਜਣਾ ਭੱਜ ਜਾਓ ਤੁਸੀਂ, ਕਿਉਂਕਿ ਉਹਨਾਂ ਕੋਲ ਲੋਕ ਸਭਾ ਤੇ ਰਾਜ ਸਭਾ 'ਚ ਦੋਨੇ ਪਾਸੇ ਮੈਜੋਰਟੀ ਹੈਗੀ। ਜਿੰਨਾ ਵਰਤਣਾ ਸੀ ਵਰਤ ਲਿਆ ਜੀ, ਜਿੰਨਾ ਪੰਜਾਬ ਨੂੰ ਵਰਤਣਾ ਪੰਜਾਬ ਨੂੰ, ਅਕਾਲੀ ਨੂੰ ਵਰਤਣਾ ਅਕਾਲੀ ਨੂੰ ਵਰਤ ਲਿਆ ਉਹਨਾਂ ਨੇ। 2022 ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੇ ਗਠਬੰਧਨ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਹੋਣਾ ਤਾਂ ਨਹੀਂ ਚਾਹੀਦਾ ਇਹ ਜੀ, ਤੇ ਪਰ ਜਿੰਨੇ ਅਕਾਲੀ ਜਿਹਨੂੰ ਕਹਿੰਦੇ ਆ ਕਿ ਸ਼ਰਮ ਲਾ ਚੁੱਕੇ ਹੈਗੇ ਹੈ, ਜਿੰਨੇ ਅਕਾਲੀ ਆਪਣੇ ਅਸੂਲਾਂ ਨੂੰ ਤਲਾਂਜਲੀ ਦੇ ਚੁੱਕੇ ਹੈ ਔਰ ਪੰਜਾਬ ਨਾਲ ਬੇਵਫਾਈ ਕਰ ਚੁੱਕੇ ਹੈ, ਉਹਦੇ 'ਚੋਂ ਕੁਛ ਵੀ ਹੋ ਸਕਦਾ, ਕਰ ਵੀ ਸਕਦੇ ਨੇ ਸਮਝੌਤਾ ਇੱਕ ਮਤਲਬ। ਪਰ ਇੰਨਾ ਜ਼ਰੂਰ ਹੈ ਕਿ ਇਸ ਸਮਝੌਤੇ 'ਚ ਐਤਕੀ ਭਾਜਪਾ ਦਾ ਹੱਥ ਉੱਤੋਂ ਦੀ ਰਹੂਗਾ, ਮਤਲਬ ਸੀਟਾਂ ਉਹ ਵਾਹਵਾ ਮੰਗਣਗੇ ਅਤੇ ਵਾਹਵਾ ਇਹਨਾਂ ਨੂੰ ਦੇਣੀਆਂ ਪੈਣੀਆਂ ਹੈਗੀਆਂ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜੀ ਸਿਆਸਤ ਆ ਬਹੁਤ ਜ਼ਿਆਦਾ ਗਰਮ ਹੈ। 2022 ਦੇ ਇਲੈਕਸ਼ਨ ਨੂੰ ਲੈ ਕੇ ਖਾਸ ਕਰਕੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੜੀਆਂ ਕਿਆਸਾਈਆਂ ਲਗਾਈਆਂ ਜਾ ਰਹੀਆਂ। ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਝੋਲੀ ਵਿੱਚ ਨਵਜੋਤ ਸਿੰਘ ਸਿੱਧੂ ਜਾਂਦੇ ਆ, ਉਸ ਪਾਰਟੀ ਦੇ ਵਾਸਤੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਭਾਜਪਾ ਹੋਵੇ, ਦੋਵਾਂ ਵੱਲ ਜਾਣ ਦੀਆਂ ਖਬਰਾਂ ਜਿਹੜੀਆਂ ਵੱਖ-ਵੱਖ ਸਮਿਆਂ 'ਤੇ ਨਸ਼ਰ ਹੁੰਦੀਆਂ ਰਹੀਆਂ, ਤਾਂ ਕਿਹਾ ਜਾਂਦਾ ਕਿ ਉਸ ਪਾਰਟੀ ਨੂੰ ਜਿਹੜੀ CM ਦੀ ਕੁਰਸੀ ਮਿਲ ਜਾਣੀ ਹੈ। ਤੁਸੀਂ ਕੀ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਕਿੰਨਾ ਕੁ ਦਮ ਰੱਖਦੇ ਆ ਇਹਨਾਂ ਬਿਆਨਾਂ ਦੇ ਵਿੱਚ, ਜਾਂ ਜਿਹੜੀਆਂ ਕਿਆਸਾਈਆਂ ਲਗਾਈਆਂ ਜਾ ਰਹੀਆਂ, ਕੀ ਵਿਚਾਰ ਨੇ? ਨਵਜੋਤ ਸਿੰਘ ਸਿੱਧੂ ਹੋਣੀ ਜੋ ਇੱਕ
ਪਿਛਲੇ 2-2.5 ਸਾਲ ਤੋਂ ਜੋ ਉਹਨਾਂ ਨੇ ਸਿਆਸੀ ਦਮਖਮ ਦਿਖਾਇਆ ਹੈਗਾ ਹੈ ਔਰ ਜੁਰਤ ਕੀਤੀ ਹੈਗੀ ਹੈ ਕਰਪਸ਼ਨ ਦੇ ਖਿਲਾਫ ਬੋਲਣ ਦੀ, ਔਰ ਅਕਾਲੀ ਭਾਜਪਾ ਤੇ ਕਾਂਗਰਸ ਦਾ ਜੋ ਗੁਪਤ ਗਠਜੋੜ ਹੈਗਾ ਹੈ, ਜੋ ਇਹਨਾਂ ਮਾਫੀਆ ਸਾਂਝਾ ਹੈਗਾ, ਇਹਨਾਂ ਦੀਆਂ ਹਿੱਤ ਸਾਂਝੇ ਹੈਗੇ ਆ, ਉਹਨੂੰ ਜੋ ਜਿਵੇਂ ਨੰਗਿਆਂ ਕੀਤਾ ਹੈਗਾ ਔਰ ਜਿਸ ਤਰ੍ਹਾਂ ਆਪਣੇ ਅਹੁਦੇ ਦੀ ਪਰਵਾਹ ਨਹੀਂ ਕੀਤੀ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਉਹਨਾਂ ਨੇ ਜਿਹੜੀ ਅੰਤਾਂ ਦੇ ਵਿਰੋਧ ਦੇ ਬਾਵਜੂਦ ਔਰ ਰਾਸ਼ਟਰਵਾਦੀ ਸ਼ਕਤੀਆਂ ਦੇ ਵੱਲੋਂ ਬੜਾ ਅਵਾ ਤਵਾ ਬੋਲਣ ਦੇ ਬਾਵਜੂਦ, ਇੱਥੇ ਤੱਕ ਅਕਾਲੀਆਂ ਵੱਲੋਂ ਬੜਾ ਵਿਰੋਧ ਕਰਨ ਦੇ ਬਾਵਜੂਦ ਜੋ ਉਹਨਾਂ ਨੇ ਪਾਕਿਸਤਾਨ ਨਾਲ ਦੋਸਤੀ ਦਾ ਹੱਥ ਵਧਾਇਆ ਹੈਗਾ ਔਰ ਕਰਤਾਰਪੁਰ ਕੋਰੀਡੋਰ ਜਿਸ ਉਹਨਾਂ ਨੇ ਪਕਿਆਈ ਨਾਲ ਔਰ ਜਿਸ ਦ੍ਰਿੜਤਾ ਨਾਲ ਉਹਨਾਂ ਇਹਨੂੰ ਕੋਰੀਡੋਰ ਖਿਲਾਉਣ ਵਿੱਚ ਇੱਕ ਆਪਣਾ ਹਾਂ ਪੱਖੀ ਰੋਲ ਅਦਾ ਕੀਤਾ ਹੈ, ਉਸ ਕਰਕੇ ਉਹ ਪੰਜਾਬੀਆਂ ਦੇ ਮਤਲਬ ਕਾਫੀ ਹਰਮਨ ਪਿਆਰੇ ਨੇਤਾ ਹੈਗੇ ਆ। ਅਤੇ ਅੱਗੇ ਨਵਜੋਤ ਸਿੱਧੂ ਕੀ ਸੋਚਦੇ ਆ ਕੀ ਨਹੀਂ ਸੋਚਦੇ ਆ, ਉਹਨਾਂ ਨੇ ਆਪਣੇ ਪੱਤੇ ਬਿਲਕੁਲ ਛਾਤੀ ਦੇ ਨਾਲ ਲਾ ਕੇ ਰੱਖੇ ਹੋਏ ਆ। ਉਹ ਕਾਂਗਰਸ 'ਚ ਉਹਨਾਂ ਨੂੰ ਰੁਤਬਾ ਮਾਣ ਸਨਮਾਨ ਮਿਲਦਾ ਕਿ ਨਹੀਂ ਮਿਲਦਾ, ਜਾਂ CM ਦਾ ਚਿਹਰਾ ਬਣਾ ਕੇ ਕਾਂਗਰਸ ਪੇਸ਼ ਕਰਦੀ ਕਿ ਨਹੀਂ ਕਰਦੀ ਹੈ, ਇਹ ਵੀ ਦੇਖਣ ਵਾਲੀ ਗੱਲ ਹੈਗੀ ਹੈ। ਅਜੇ ਇਸ ਗੱਲ 'ਚ ਵੀ ਅਜੇ ਸੰਭਾਵਨਾਵਾਂ ਕੋਈ ਦੂਰ ਨਹੀਂ ਹੋਈਆਂ, ਖਤਮ ਨਹੀਂ ਹੋਈਆਂ ਹੈਗੀਆਂ। ਅਤੇ ਭਾਜਪਾ ਨਾਲ ਜੋ ਜਾਣਗੇ ਤਾਂ ਬਹੁਤ ਵੱਡਾ ਇੱਕ ਇਤਿਹਾਸਕ ਉਹਨਾਂ ਦੀ ਗਲਤੀ ਹੋਊਗੀ, ਮੈਂ ਸਮਝਦਾ ਹੈਗਾ, ਪਰ ਮੇਰਾ ਨਹੀਂ ਖਿਆਲ ਉਹ ਭਾਜਪਾ ਜਾਣ ਲੱਗੇ ਹੈਗੇ ਆ। ਆਮ ਆਦਮੀ ਪਾਰਟੀ 'ਚ ਵੀ ਜਿਹੜੀ ਕਿਆਸ ਰਾਈਆਂ ਹੈਗੀਆਂ ਇਹ ਅਫਵਾਹਾਂ ਹੀ ਨੇ, ਇਹਨਾਂ 'ਚ ਕੋਈ ਦਮ ਨਹੀਂ ਹੈਗਾ ਹੈ। ਅਤੇ ਬਾਕੀ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਮੈਂ ਖਹਿਰਾ ਸਾਹਿਬ, ਛੋਟੇਪੁਰ ਸਾਹਿਬ ਅਤੇ ਹੋਰ ਦੋਸਤ ਮਿੱਤਰ ਮਿਲ ਕੇ ਕਿ ਉਹਨਾਂ ਨਾਲ ਗੱਲਬਾਤ ਸਾਡੀ ਥੋੜ੍ਹੀ ਜਿਹੀ ਚੱਲੀ ਵੀ ਹੈਗੀ ਹੈ ਔਰ ਉਹਨਾਂ ਨੇ ਕੁਛ ਜੇ ਸਾਡੀ ਜਿਹੜੀ ਪੰਜਾਬ ਪੱਕੀ ਸਾਡੀ ਪਹੁੰਚ ਹੈਗੀ ਹੈ, ਜੋ ਪੰਜਾਬ ਦਾ ਸਾਡਾ ਨਰੇਟਿਵ ਹੈਗਾ, ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੀ ਭਾਸ਼ਾ ਦਾ, ਪੰਜਾਬ ਦੇ ਅਧਿਕਾਰਾਂ ਦਾ, ਪੰਜਾਬ ਦੀ ਖੁਦਮੁਖਤਿਆਰੀ ਦਾ, ਪੰਜਾਬ ਨੂੰ ਮਤਲਬ ਜੋ ਖੁੱਸੇ ਅਧਿਕਾਰ ਆ ਵਾਪਸ ਲੈਣ ਦਾ, ਉਸ ਨਰੇਟਿਵ ਨਾਲ ਉਹਨਾਂ ਦੀ ਮਤਲਬ ਸਹਿਮਤੀ ਹੈਗੀ ਹੈ। ਅਤੇ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਸ ਗੱਲਬਾਤ ਨੂੰ ਹੋਰ ਵਧਾ ਕੇ ਇੱਕ ਪੰਜਾਬ ਪੱਖੀ ਬਦਲ, ਅੱਜ ਪੰਜਾਬ ਨੂੰ ਇੱਕ ਜਿਹੜੀ ਕੇਂਦਰੀਵਾਦੀ ਸਿਆਸਤ ਹੈ, ਚਾਹੇ ਉਹ ਭਾਜਪਾ ਅਕਾਲੀ ਗਠਜੋੜ ਦੀ ਰਹੀ ਹੋਵੇ, ਚਾਹੇ ਉਹ ਕਾਂਗਰਸ ਦੀ ਰਹੀ ਹੋਵੇ, ਇਹਨੇ ਪੰਜਾਬ ਦਾ ਬਹੁਤ ਬੇੜਾ ਗਰਕ ਕੀਤਾ ਹੈਗਾ। ਔਰ ਕਿਉਂਕਿ ਆਪ ਵੀ ਕੇਂਦਰੀਵਾਦੀ ਸਿਆਸਤ ਕਰਦੀ ਹੈ, ਉਹ ਵੀ ਰਾਸ਼ਟਰ ਨਿਰਮਾਣ ਕੇਜਰੀਵਾਲ ਨੇ ਦੁਆਰਾ ਜੋ ਜਿੱਤੇ ਨੇ, ਤਾਂ ਉਹਨਾਂ ਨੇ ਨਾਅਰਾ ਦਿੱਤਾ ਕਿ ਆਓ ਰਾਸ਼ਟਰ ਨਿਰਮਾਣ ਕਰੋ ਅਤੇ ਇਸ ਨੰਬਰ 'ਤੇ ਮਿਸਡ ਕਾਲ ਕਰੋ, ਕੀ ਕਰਨਾ, ਰਾਸ਼ਟਰ ਨਿਰਮਾਣ। ਅਤੇ ਅਸੀਂ ਤਾਂ ਕਹਿੰਦੇ ਅਸੀਂ ਤਾਂ ਪਹਿਲਾਂ ਪੰਜਾਬ ਦਾ ਨਿਰਮਾਣ ਕਰਨਾ ਹੈਗਾ, ਰਾਸ਼ਟਰ ਨਿਰਮਾਣ ਆਪੇ ਹੁੰਦਾ ਰਹੂਗਾ ਹੈਗਾ। ਜੇ ਜਿੱਥੇ ਪੰਜਾਬ ਪਹੁੰਚ ਗਿਆ, ਜਿੱਥੇ ਪੰਜਾਬ ਉਜੜਨ ਦੇ ਕੰਢੇ ਪਹੁੰਚ ਗਿਆ, ਤਬਾਹੀ ਦੇ ਕੰਢੇ ਪਹੁੰਚ ਗਿਆ, ਅੱਜ ਹਰ ਪਾਸੇ ਪੰਜਾਬ ਇੱਕ ਲੱਖਾਂ ਕਰੋੜ ਦਾ ਕਰਜ਼ਾਈ ਹੈ, ਬੇਰੁਜ਼ਗਾਰ ਪੰਜਾਬ ਹੈ, ਖੁਦਕਸ਼ੀਆਂ ਕਰਦਾ ਪੰਜਾਬ ਹੈ, ਨਸ਼ੇ ਕਰਦਾ ਪੰਜਾਬ ਹੈ, ਉਤਸ਼ਾਹਹੀਨ ਪੰਜਾਬ ਹੈ, ਨਿਰਾਸ਼ਾ ਦੇ ਆਲਮ 'ਚ ਪੰਜਾਬ ਹੈ, ਪ੍ਰਵਾਸ ਕਰਦਾ ਪੰਜਾਬ ਹੈ। ਉਸ ਪੰਜਾਬ ਨੂੰ ਜੇ ਕੱਢਣਾ ਹੈਗਾ ਹੈ ਤਾਂ ਦੋ ਗੱਲਾਂ ਬਹੁਤ ਜ਼ਰੂਰੀ ਹੈ। ਇੱਕ ਤਾਂ ਪੰਜਾਬ ਪੱਖੀ ਏਜੰਡਾ ਲੈ ਕੇ ਆਉਣਾ, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਦੀ ਭਾਸ਼ਾ ਦੀ ਗੱਲ, ਪੰਜਾਬ ਦੀ ਕਲਚਰ ਦੀ ਗੱਲ, ਪੰਜਾਬ ਤੋਂ ਜਿਹੜਾ ਖੇਤੀ ਦਾ ਜੋ ਪੈਟਰਨ ਹੈਗਾ ਉਹਨੂੰ ਮੁਕੰਮਲ ਰੂਪ ਬਦਲਣ ਦੀ ਗੱਲ, ਝੋਨਾ ਬੰਦ ਕਰਨਾ, ਮੱਕੀ ਅਤੇ ਹੋਰ ਜਿਹੜੀਆਂ ਫਸਲਾਂ ਦੂਜੀਆਂ ਉਹ ਬੀਜਣੀਆਂ, ਦਾਲਾਂ ਬੀਜਣੀਆਂ, ਤੇਲ ਦੇ ਬੀਜ ਬੀਜਣੇ ਹੈਗੇ ਆ, ਫਲਾਂ ਫੁੱਲਾਂ ਸਬਜ਼ੀਆਂ ਦੀ ਖੇਤੀ ਕਰਕੇ ਦੋਨੋਂ ਏਅਰਪੋਰਟ ਸਾਡੇ ਇੰਟਰਨੈਸ਼ਨਲਾਈਜ਼ ਹੋਣ, ਸਾਡੀਆਂ ਡੇਲੀ ਫਲਾਈਟਾਂ ਜਾਣ ਸੈਂਟਰਲ ਏਸ਼ੀਆ ਨੂੰ, ਯੂਰਪ ਨੂੰ ਅਤੇ ਮਿਡਲ ਈਸਟ ਨੂੰ ਅਤੇ ਸਾਰੇ ਸਾਊਥ ਈਸਟ ਏਸ਼ੀਆ ਨੂੰ, ਅਤੇ ਤਾਂ ਕਿ ਪੰਜਾਬ 'ਚ ਜਿਹੜੀ ਮਤਵਾਦਲ ਖੇਤੀ ਹੈਗੀ ਹੈ, ਜਿਵੇਂ ਇਜ਼ਰਾਈਲ ਛੋਟਾ ਜਿਹਾ ਮੁਲਕ ਹੈਗਾ ਪਰ ਉਹਨੇ ਆਪਣੀ ਖੇਤੀ ਨੂੰ ਇੰਨਾ ਵਿਕਸਿਤ ਕਰ ਲਿਆ ਕਿ ਉਹ ਸਾਰੀ ਮੰਡੀਆਂ 'ਤੇ ਕਬਜ਼ਾ ਕਰਨ ਨੂੰ ਫਿਰਦਾ ਹੈਗਾ ਹੈ। ਅਤੇ ਔਰ ਇਸ ਤਰ੍ਹਾਂ ਹੀ ਪੰਜਾਬ ਨੂੰ ਵੀ ਨਵੇਂ ਢੰਗ ਤਰੀਕੇ ਲੱਭਣੇ ਪੈਣੇ। ਪੁਰਾਣਾ ਨਾ ਤਾਂ ਸਿਆਸੀ ਚੌਕਟਾ ਚੱਲਣਾ ਅਤੇ ਨਾ ਪੁਰਾਣਾ ਚੱਲਣਾ ਹੈਗਾ ਖੇਤੀਬਾੜੀ ਦਾ ਚੌਕਟਾ, ਦੋਨੇ ਚੌਕਟੇ ਬਦਲਣੇ ਪੈਣੇ। ਸਿਆਸੀ ਚੌਕਟਾ ਸਿਆਸੀ ਪਾਰਟੀਆਂ ਨੇ ਬਦਲਣਾ ਹੈਗਾ, ਅਤੇ ਜਿਹੜਾ ਉਸ ਪਾਰਟੀਆਂ ਦੀ ਆਪਣੀ ਕਨਵਿਕਸ਼ਨ ਹੋਊਗੀ ਕਿ ਆਪਾਂ ਪੰਜਾਬ ਦਾ ਜੋ ਖੇਤੀ ਸੰਕਟ ਹੈ ਇਹਨੂੰ ਇਸ ਤਰ੍ਹਾਂ ਹੱਲ ਕਰਨਾ, ਅਤੇ ਉਹਦੇ ਵਿੱਚ ਦੋ ਗੱਲਾਂ ਬਹੁਤ ਜ਼ਰੂਰੀ ਹੈ। ਇੱਕ ਖੇਤੀ ਦਾ ਜੋ ਇੱਕ ਪੈਟਰਨ ਹੈਗਾ ਉਹ ਬਦਲਣਾ ਹੈਗਾ, ਅਤੇ ਦੂਜਾ ਪਾਕਿਸਤਾਨ ਨਾਲ ਦੋਸਤੀ ਦਾ ਹੱਥ ਵਧਾਉਣਾ ਹੈਗਾ, ਅਤੇ ਇਹ ਆਪਣੀ ਇੱਛਾ ਜ਼ਾਹਰ ਕਰਨੀ ਕਿ ਸਾਨੂੰ ਪਾਕਿਸਤਾਨ ਨਾਲ ਦੋਸਤੀ ਚਾਹੀਦੀ, ਸਾਨੂੰ ਵਪਾਰ ਚਾਹੀਦਾ ਹੈਗਾ, ਤਾਂ ਕਿ ਪੰਜਾਬ ਦਾ ਸੰਕਟ ਸਹੀ ਮਾਇਨਿਆਂ 'ਚ ਉੱਪਰੋਂ ਨਹੀਂ, ਸਹੀ ਮਾਇਨੇ ਪੰਜਾਬ ਦਾ ਸੰਕਟ ਹੱਲ ਹੋ ਸਕੇ। ਡਾਕਟਰ ਸਾਹਿਬ ਇੱਕ ਹੋਰ ਜਿਹੜਾ ਜਿਸ ਤਰ੍ਹਾਂ ਤੁਸੀਂ ਸੁਖਪਾਲ ਖਹਿਰਾ ਜੀ ਦਾ ਨਾਮ ਲਿਆ, ਛੋਟੇਪੁਰ ਜੀ ਦਾ ਨਾਮ ਲਿਆ, ਕੀ ਅਸੀਂ ਹੁਣ ਇੱਥੋਂ ਕਿਆਸਾਈਆਂ ਲਗਾ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਪਾਰਟੀ ਪੰਜਾਬ ਨੂੰ ਮਿਲ ਸਕਦੀ? ਬਿਲਕੁਲ ਨਹੀਂ, ਪੰਜਾਬ ਨੂੰ ਹੈ ਹੀ ਲੋੜ ਖੇਤਰੀ ਪਾਰਟੀ ਦੀ ਹੈ। ਕੇਂਦਰੀਵਾਦੀ ਪਾਰਟੀ ਨੇ ਪੰਜਾਬ ਦਾ ਪੱਠਾ ਬਿਠਾ ਦਿੱਤਾ ਜੀ। ਕਿਸੇ ਵੇਲੇ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਦੀ ਪੂਰਤੀ ਕੀਤੀ, ਪੰਜਾਬ ਵਾਸਤੇ ਲੜਿਆ ਵੀ। ਕਿਹੜੇ ਜਿਹੜੇ ਪੱਖ ਤੁਹਾਡੇ ਨਾਲ ਜਾਰੀ, ਚਾਹੇ ਪੰਜਾਬੀ ਸੂਬਾ ਅੰਦੋਲਨ ਸੀ, ਚਾਹੇ ਉਹ ਕਪੂਰੀ ਦਾ ਮੋਰਚਾ ਸੀ, ਚਾਹੇ ਹੋਰ ਅੰਦੋਲਨ ਸੀਗੇ, 80ਵੇਂ ਦੇ ਹੱਦ ਤੱਕ ਅਕਾਲੀ ਦਲ ਲੜਦਾ ਰਿਹਾ, 90ਵੇਂ ਤੱਕ ਲੜਦਾ ਰਿਹਾ ਕਿਸੇ ਹੱਦ ਤੱਕ, ਔਰ ਕੁਝ ਅੰਸ਼ਕ ਪ੍ਰਾਪਤੀਆਂ ਵੀ ਕੀਤੀਆਂ। ਅਨੰਦਪੁਰ ਦਾ ਮਤਾ ਲੈ ਕੇ ਆਇਆ ਸੰਨ 78 'ਚ, ਫਿਰ ਦੁਬਾਰਾ 85 'ਤੇ, ਪਰ ਉਸ ਤੋਂ ਬਾਅਦ ਜੋ ਅਕਾਲੀ ਦਲ ਨੇ ਸਿਆਸਤ ਦਾ ਰੁਖ ਅਖਤਿਆਰ ਕੀਤਾ ਹੈਗਾ, ਜੋ ਅਕਾਲੀ ਦਲ ਇੱਕ ਹਿੰਦੂਵਾਦੀ ਪਾਰਟੀ ਦੀ ਝੋਲੀ ਜਾ ਡਿੱਗਿਆ ਹੈਗਾ ਔਰ ਪੰਜਾਬ ਦੇ ਹਿੱਤਾਂ ਨੂੰ ਤਲਾਂਜਲੀ ਦੇ ਗਿਆ, ਪੰਜਾਬ ਨੂੰ ਵਿਦਾਵਾ ਲੈ ਗਿਆ ਹੈਗਾ। ਅਜਿਹਾ ਇੱਕ ਮਾਹੌਲ ਹੈਗਾ ਪੰਜਾਬ 'ਚ ਅੱਜ ਕਿ ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈ, ਜਿਹੜੀ ਪੰਜਾਬ ਨੂੰ ਕੇਂਦਰ 'ਚ ਰੱਖ ਕੇ ਸਿਆਸਤ ਕਰੇ, ਪੰਜਾਬ ਦੇ ਵਾਸਤੇ ਸਿਆਸਤ ਕਰੇ ਔਰ ਪੰਜਾਬ ਦੇ ਹਿੱਤਾਂ ਨੂੰ ਮੋਹਰੇ ਰੱਖ ਕੇ ਸਿਆਸਤ ਕਰੇ। ਕਿਹੜੀਆਂ ਧਿਰਾਂ ਤੁਹਾਡੇ ਨਾਲ ਜਿਹੜੀਆਂ
ਜੁੜਨ ਵਾਸਤੇ ਤਿਆਰ ਨੇ ਜਾਂ ਕਿਹੜੀਆਂ ਧਿਰਾਂ ਨਾਲ ਤੁਹਾਡੀ ਗੱਲਬਾਤ ਚੱਲ ਦੇਖੋ ਸਾਡੀ ਤਾਂ ਗੱਲਬਾਤ ਤਾਂ ਅਸੀਂ ਕੁਝ ਮੁੱਢਲੀਆਂ ਮੀਟਿੰਗਾਂ ਕੀਤੀਆਂ ਹੈਗੀਆਂ ਜੇ ਭਰੂਣ ਰੂਪ 'ਚ ਹੋਈਆਂ ਹੈਗੀਆਂ ਤੇ ਪਰ ਉਹ 'ਚ ਗੱਲ ਸਹਿਮਤੀ ਹੈ ਕਿ ਕੋਈ ਅਸੀਂ ਸਾਰੇ ਆਪਣੀਆਂ ਪਾਰਟੀਆਂ ਭੰਗ ਕਰਾਂਗੇ ਪਹਿਲਾਂ ਤਾਂ ਜੀ, ਔਰ ਅਸੀਂ ਤਾਂ ਕਰ ਵੀ ਦਿੱਤੀਆਂ ਮਤਲਬ ਤਕਰੀਬਨ ਜੀ। ਉਸ ਤੋਂ ਬਾਅਦ ਫਿਰ ਇੱਕ ਪਾਰਟੀ, ਇੱਕ ਲੀਡਰ, ਇੱਕ ਝੰਡਾ, ਇੱਕ ਡੰਡਾ, ਇੱਕ ਵਿਧਾਨ, ਇੱਕ ਨਿਸ਼ਾਨ ਦੇ ਅਧੀਨ ਅਸੀਂ ਆਪਣੀ ਪਾਰਟੀ ਦਾ ਗਠਨ ਕਰਾਂਗੇ ਪੰਜਾਬ 'ਚ ਜੀ। ਉਹ 'ਚ ਕੋਈ ਹਉਮੈ ਨਹੀਂ ਹੈਗੀ ਹੈ, ਕੋਈ ਹੰਕਾਰ ਨਹੀਂ ਹੈਗਾ, ਸਿਰਫ ਪੰਜਾਬ ਨੂੰ ਬਚਾਉਣ ਦਾ ਮਾਮਲਾ ਹੈਗਾ। ਕਿਉਂਕਿ ਜਿੱਥੇ ਪੰਜਾਬ ਪਹੁੰਚ ਗਿਆ, ਜੇਕਰ ਹੁਣ ਵੀ ਪੰਜਾਬ ਨੇ ਸੁਰਤ ਨਾ ਕੀਤੀ ਤਾਂ ਪੰਜਾਬ ਤਬਾਹੀ ਦੇ ਕੰਢੇ ਪਹੁੰਚੇ ਪਿਆ ਤੇ ਇਹ ਤਬਾਹੀ ਪੰਜਾਬ ਦੇ ਸਿਰ ਤੇ ਮੰਡਰਾ ਰਹੀ ਹੈਗੀ ਹੈ ਤੇ ਉਹਦੇ 'ਚ ਬਾਅਦ ਸਾਡੀ ਇੱਛਾ ਹੈਗੀ ਕਿ ਸਿੱਧੂ ਸਾਹਿਬ ਜੋ ਪੰਜਾਬ ਪੱਖੀ ਫਰੰਟ ਹੈਗਾ, ਜੋ ਪੰਜਾਬ ਪੱਖੀ ਪੰਜਾਬ ਕੇਂਦਰਿਤ ਪਾਰਟੀ ਹੈ, ਉਹਦਾ ਹਿੱਸਾ ਬਣਨ, ਨਾ ਕਿ ਕਿਸੇ ਹੋਰ ਕੇਂਦਰੀਵਾਦੀ ਪਾਰਟੀ ਦਾ ਹਿੱਸਾ ਬਣਨ ਹੈਗਾ। ਤੇ ਉਹਦੇ ਨਾਲ ਸਾਡੀ ਬੜੀ ਮੁੱਢਲੇ ਲੈਵਲ ਦੀ ਗੱਲਬਾਤ ਹੋਈ ਹੈਗੀ ਹੈ। ਅਜੇ ਮਤਲਬ ਉਹ ਨਾਨ ਕਮਿਟਲ ਹੈਗੇ ਆ, ਜੇ ਉਹਨੇ ਕੋਈ ਪੱਕਾ ਇਹਦਾ ਹੰਗਾਰਾ ਨਹੀਂ ਭਰਿਆ, ਪਰ ਉਹਨਾਂ ਦਾ ਜਿਹੜਾ ਸ਼ੁਰੂ ਦਾ ਰਿਸਪੌਂਸ ਆ, ਕਹਿੰਦੇ ਬਹੁਤ ਵਧੀਆ ਗੱਲ ਹੈ, ਜੇ ਇਸ ਤਰ੍ਹਾਂ ਹੋ ਜਾਵੇ ਤਾਂ ਚੰਗੀ ਗੱਲ ਹੈਗੀ ਹੈ। ਸੋ ਅਗਲੀ ਮੈਂ ਗੱਲ ਕਰਨੀ ਚਾਹੂੰਗਾ ਕਿ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਕਰਨ ਦੀ ਕੋਈ ਗੱਲ ਵੇਖੋਗੇ? ਨਹੀਂ, ਆਮ ਆਦਮੀ ਤੁਹਾਨੂੰ ਲੱਗਦਾ? ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੇਂਦਰੀਵਾਦੀ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਗਾਂਧੀ ਕਰੂਗਾ, ਕਿਉਂਕਿ ਗਾਂਧੀ ਨੇ ਜੋ 5 ਸਾਲ MP ਦੌਰਾਨ ਜੋ ਪੰਜਾਬ ਨਾਲ ਹੁੰਦਾ ਦੇਖਿਆ, ਜਾਂ ਉਸ ਤੋਂ ਪਹਿਲਾਂ ਪੰਜਾਬ ਨਾਲ ਜੋ ਹੋਇਆ ਹੈਗਾ, ਜੋ ਕੇਂਦਰੀਵਾਦੀ ਸਿਆਸਤ ਨੇ ਪੰਜਾਬ ਦਾ ਨਾਲ ਦੁਸ਼ਮਣੀ ਨਿਭਾਈ ਹੈ, ਬੇਵਫਾਈ ਕੀਤੀ ਹੈਗੀ ਹੈ, ਉਹ ਜੋ ਜਿੰਨੀਆਂ ਕੇਂਦਰੀਵਾਦੀ ਪਾਰਟੀਆਂ ਇਹਨਾਂ ਨੇ ਆਪਣੇ ਕੇਂਦਰੀ ਹਿੱਤ ਧਿਆਨ 'ਚ ਰੱਖਣੇ ਹੁੰਦੇ ਹੈਗੇ ਆ। ਪੰਜਾਬ ਨੂੰ ਪੰਜਾਬ ਦੇ ਹਿੱਤਾਂ ਦੀ ਵਾਲੀ ਪਾਰਟੀ ਚਾਹੀਦੀ ਹੈਗੀ। ਜੇ ਆਮ ਆਦਮੀ ਪਾਰਟੀ ਪੰਜਾਬ ਦੀ ਖੁਦਮੁਖਤਿਆਰੀ, ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਦੇ ਸਟੈਂਡ ਸਪਸ਼ਟ ਕਰਦੀ ਹੈਗੀ ਔਰ ਪੰਜਾਬ ਪੱਕੀ ਸਟੈਂਡ ਲੈਂਦੀ ਹੈਗੀ ਹੈ, ਤਾਂ ਮੈਨੂੰ ਆਮ ਆਦਮੀ ਪਾਰਟੀ ਨਾਲ ਜਾਣ 'ਚ ਜਾਂ ਉਹਨਾਂ ਨਾਲ ਕੰਮ ਕਰਨ ਜਾਂ ਉਹਨਾਂ ਨਾਲ ਸਮਝੌਤਾ ਕਰਨ 'ਚ ਕੋਈ ਦਿੱਕਤ ਨਹੀਂ ਹੈਗੀ। ਜਿਸ ਤਰੀਕੇ ਨਾਲ ਤੁਸੀਂ ਸਿਧਾਂਤ ਆਪਣੇ ਪੱਧਰ ਤੇ ਇੱਕ ਬੜੀ ਪਹਿਲਾਂ ਵੀ ਮੈਂ ਗੱਲ ਕਰ ਚੁੱਕਾ ਕਿ ਖਸਖਸ ਖੇਤੀ ਦੀ ਗੱਲ ਕੀਤੀ ਸੀ ਤੁਸੀਂ, ਇਸ ਪਾਰਟੀ ਦੇ ਵਿੱਚ ਵੀ ਤੁਸੀਂ ਇਸ ਖੇਤੀ ਦੀ ਪ੍ਰਮੁਖਤਾ ਨੂੰ ਇਹਦੇ ਵਿੱਚ ਲਿਆਉਂਗੇ? ਦੇਖੋ ਇਸ ਵੇਲੇ ਖਸਖਸ ਦੀ ਖੇਤੀ ਦਾ ਮਤਲਬ ਮੈਂ ਮੁੱਦਾ ਤਾਂ ਨਹੀਂ ਲੈ ਕੇ ਆਉਂਦਾ, ਪਰ ਜਿਹੜਾ ਮੇਰਾ NDPS ਅਮੈਂਡਮੈਂਟ ਬਿੱਲ ਹੈਗਾ, ਜਿਹਦੇ ਪੰਜਾਬ 'ਚ ਫੀਮ ਤੇ ਭੁੱਕੀ ਦੇ ਠੇਕੇ ਖੋਲ੍ਹਣ ਵਾਲੀ ਗੱਲ ਹੈ, ਜਿਵੇਂ ਸ਼ਰਾਬ ਦੇ ਠੇਕੇ ਘਰ, ਹਾਲਾਂਕਿ ਸ਼ਰਾਬ ਕਿਤੇ ਵੱਧ ਘਾਤਕ ਹੈਗੀ ਹੈ, ਫੀਮ ਭੁੱਕੀ ਇੱਕ ਸਾਊ ਕਮਾਊ ਨਸ਼ਾ ਹੈਗਾ ਔਰ ਪੰਜਾਬ ਹਜ਼ਾਰਾਂ ਸਾਲ ਤੋਂ ਨਿਸ਼ਚਿਤ ਮਾਤਰਾ ਫੀਮ ਭੁੱਕੀ ਵਰਦਾ ਆ ਰਿਹਾ ਸੀਗਾ, ਕੋਈ ਨਹੀਂ ਸੀ ਮਰਿਆ ਅੱਜ ਤੱਕ ਕਦੇ। ਪੰਜਾਬ ਨਸ਼ੇ ਕਰਕੇ ਮੌਤਾਂ ਦਾ ਚਰਚਾ ਨਹੀਂ ਸੀ ਹੋਈ, ਨਸ਼ੇ ਕਰਕੇ ਪੰਜਾਬ ਮੌਤਾਂ ਨਾਲ ਬਦਨਾਮ ਨਹੀਂ ਸੀ ਹੋਇਆ, ਤੇ ਉਹ ਫੀਮ ਭੁੱਕੀ ਸੀਗੀ ਨਸ਼ੇ ਪੰਜਾਬ ਦੇ, ਤੇ ਉਹਨਾਂ ਦੇ ਬੈਨ ਕਰਕੇ ਉਹਨਾਂ ਨੂੰ ਅਪਰਾਧੀ ਕਹਿ ਕੇ ਜੇਲ੍ਹਾਂ ਡੱਕ ਕੇ ਜਿਹੜਾ ਰਸਤਾ ਚੁਣਿਆ ਸਰਕਾਰ ਨੇ, ਉਹ ਮਾੜੇ ਨਸ਼ੇ ਲੈ ਕੇ ਆਈ ਹੈਗੀ। ਭੁੱਕੀ ਕਰਤੀ 5 ਰੁਪਏ ਕਿਲੋ, ਉਹ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈ। ਪਹਿਲਾਂ ਗੋਲੀਆਂ ਖਾਣ ਲੱਗ ਪਿਆ, ਟੀਕੇ ਲਾਉਣ ਲੱਗ ਪਿਆ, ਫਿਰ ਇਹ ਮਾੜੇ ਨਸ਼ੇ ਲੈ ਕੇ ਆ ਗਏ, ਕੁਝ ਮਾੜੇ ਸਿਆਸਤਦਾਨ, ਕੁਝ ਮਾੜੇ ਪੁਲਿਸ ਅਫਸਰ, ਇਹਨਾਂ ਨੇ ਪੂਰਾ ਫਿਰ ਹਜ਼ਾਰਾਂ ਕਰੋੜ ਦਾ ਕਾਰੋਬਾਰ ਪੰਜਾਬ ਸਥਾਪਿਤ ਕਰਤਾ ਤੇ ਸਾਰੇ ਪੰਜਾਬ ਨੂੰ ਵੱਖ-ਵੱਖ ਨਸ਼ਿਆਂ 'ਤੇ ਲਾ ਦਿੱਤਾ ਹੈਗਾ ਜੀ। ਉਹ ਖਤਮ ਕਰਨ ਵਾਸਤੇ ਫੀਮ ਭੁੱਕੀ ਦੇ ਠੇਕੇ ਹੋਣੇ ਰਾਜਸਥਾਨ ਦੀ ਤਰਜ਼ 'ਤੇ ਜਾਂ ਮੱਧ ਪ੍ਰਦੇਸ਼ ਤਰਜ਼ 'ਤੇ ਬਹੁਤ ਜ਼ਰੂਰੀ ਹੈ ਪੰਜਾਬ, ਤਾਂ ਕਿ ਡਾਕਟਰ ਦੇ ਜਿੰਨੇ ਡਾਕਟਰ ਲਿਖੋ ਵੀ ਇੰਨੀ ਲੋੜ ਹੈਗੀ, ਉਹਦੇ ਨਾਲ ਹਰ ਬੰਦਾ ਜਾਵੇ, ਮਹੀਨੇ ਬਾਅਦ ਆਪਣਾ ਕੋਟਾ ਲੈ ਲਵੇ। ਇਹ ਗੈਰ ਮਾਰੂ ਨਸ਼ਾ, ਜਾਨਲੇਵਾ ਨਸ਼ਾ ਨਹੀਂ ਹੈਗਾ। ਲੋਕੀ 60 ਸਾਲ ਤੋਂ ਫੀਮ ਭੁੱਕੀ ਖਾ ਰਹੇ ਆ। ਮੈਂ ਤੁਹਾਨੂੰ ਇੱਦਾਂ ਦੇ ਕਈ ਲੀਡਰ ਦੱਸਣਾ ਜਿਹੜੇ ਇਹਨਾਂ ਨਾਲ ਗੋਲਾ ਖਾ ਕੇ ਤੁਰਦੇ ਆ, ਪਿਛਲੇ 50 ਸਾਲ ਤੋਂ ਲਾਲ ਭੁੱਚਰਾਂ ਵਰਗੇ ਪਏ ਆ, ਉਹਨਾਂ ਨੂੰ ਕੁਝ ਵੀ ਨਹੀਂ ਹੋਇਆ, ਕਦੀ ਕੋਈ ਨਹੀਂ ਮਰਿਆ ਇੱਥੇ। ਮਾਰੇ ਹੈਗੇ ਚਿੱਟੇ ਨੇ, ਮਾਰੇ ਸਮੈਕ ਨੇ, ਮਾਰੇ ਹੀਰੋਇਨ ਨੇ, ਮਾਰੇ ਫੈਂਟਾਨਿਲ ਨੇ। ਇਹਨਾਂ ਨੇ ਜਿਹੜੇ ਮਤਲਬ ਨਵੇਂ ਨਸ਼ੇ ਆਏ ਹੈ ਤਾਂ ਆਏ ਕਿਉਂਕਿ ਫੀਮ ਭੁੱਕੀ ਬੰਦ ਹੋਇਆ, ਉਹਨਾਂ ਨੇ ਪੰਜਾਬ ਮਾਰਿਆ, ਨਾ ਕਿ ਫੀਮ ਭੁੱਕੀ ਨੇ ਪੰਜਾਬ ਮਾਰਿਆ। ਹੁਣ ਕਾਂਗਰਸ ਦੇ ਰਾਜ ਵਿੱਚ ਨਸ਼ੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ, ਕੋਈ ਫਰਕ ਪਿਆ? ਬਿਲਕੁਲ ਬਦਸਤੂਰ ਜਾਰੀ ਹੈ ਜੀ, ਬਿਲਕੁਲ ਹੋਮ ਡਿਲੀਵਰੀਆਂ ਹੋ ਰਹੀਆਂ, ਉਹੀ ਹਾਲ ਹੈ ਕਾਂਗਰਸ ਦਾ। ਔਰ ਇਹਨਾਂ ਦੇ ਮੈਂ ਤਾਂ ਕੀ ਕਹਿਣਾ, ਇਹਨਾਂ ਦੇ ਕੁਲਵੀਰ ਜੀਰਾ, ਇਹਨਾਂ ਦੇ ਧੀਮਾਨ ਸਾਹਿਬ, ਇਹਨਾਂ ਦੇ ਜਿਹੜੇ ਇਹਨਾਂ ਦੇ ਰਾਜ ਸਭਾ ਦੇ MP ਹੈਗੇ ਆ ਖੰਨੇ ਤੋਂ, ਦੂਲੋ ਸਾਹਿਬ, ਸ਼ਮਸ਼ੇਰ ਸਿੰਘ ਦੂਲੋ ਹੋਣੀ, ਤੇ ਉਹ ਸ਼ਰੇਆਮ ਕਹਿ ਚੁੱਕੇ ਕਿ ਸਾਡੀ ਸਰਕਾਰ 'ਚ ਖੁਦ ਮੰਤਰੀ, ਖੁਦ MLA ਤੇ ਖੁਦ ਪੁਲਿਸ ਨਸ਼ਾ ਵੇਚ ਰਹੀ ਹੈ, ਬਕਵਾ ਰਹੀ ਹੈਗੀ। ਔਰ ਕਈ ਪੁਲਿਸ ਵਾਲੇ ਪਿੱਛੇ ਫੜੇ ਗਏ, ਕਈ ਵਾਰ ਫੜੇ ਗਏ, ਨਸ਼ੇ ਖੁਦ ਵੇਚਦੇ ਤਾਂ ਉਹਦੇ ਧੰਦੇ ਸ਼ਾਮਲ ਸੀਗੇ। ਸੋ ਇਹ ਸਨ ਡਾਕਟਰ ਧਰਮਵੀਰ ਗਾਂਧੀ, ਜਿਨ੍ਹਾਂ ਨੇ ਬੜੀ ਹੀ ਬੇਬਾਕ ਤਰੀਕੇ ਨਾਲ ਪੰਜਾਬ ਦੇ ਪੂਰੇ ਮਸਲਿਆਂ ਦੇ ਉੱਪਰ ਚਾਨਣਾ ਪਾਇਆ। ਇਸ ਦੇ ਨਾਲ ਜੇ ਅਗਲੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 2022 ਦੇ ਵਿੱਚ ਆਉਣ ਵਾਲੇ ਸਮੀਕਰਨਾਂ ਬਾਰੇ ਵੀ ਕੁਝ ਝਾਤ ਹੈ ਜਿਹੜੀ ਉਹ ਸਾਨੂੰ ਦੱਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋ ਕੇ ਇੱਕ ਪਾਰਟੀ ਦਾ ਗਠਨ ਕਰ ਸਕਦੇ ਆ। ਨਵਾਂ ਪੰਜਾਬ ਸਿਰਜਣ ਦੀ ਗੱਲ ਇਹਨਾਂ ਵੱਲੋਂ ਕਹੀ ਗਈ ਹੈ ਤੇ ਇਸ ਦੇ ਨਾਲ ਪੰਜਾਬ ਪ੍ਰਤੀ ਇੱਕ ਦਰਦ ਜੋ ਇਹਨਾਂ ਦੇ ਦਿਲ ਦੇ ਵਿੱਚ ਆ, ਪੰਜਾਬ ਦੇ ਚੰਗੇ ਭਵਿੱਖ ਵਾਸਤੇ ਇੱਕ ਨਵਾਂ ਗਠਨ ਕਰਕੇ ਲੋਕਾਂ ਦੇ ਰੂਬਰੂ ਹੋ ਸਕਦੇ ਆ। ਸੋ ਇਸੇ ਹੀ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ। ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।